ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਐਪ ਦੇ ਰਾਹੀਂ, ਇਸੇ ਤਰ੍ਹਾਂ ਟੈਲੀਫੋਨ ਤੇ ਫੇਸਬੁੱਕ ਦੇ ਉੱਤੇ ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਮੰਗਲਵਾਰ ਤੇ ਤਰੀਕ ਹੈਗੀ 27 ਫਰਵਰੀ ਦੀ। ਤੇ ਅੱਜ ਜੋ ਸਾਡੇ ਮੁਲਕ ਦੇ ਵਿੱਚ ਵਾਪਰ ਰਿਹਾ ਉਹਦੇ ਬਾਰੇ ਆਪਾਂ ਤੁਹਾਨੂੰ ਅਪਡੇਟ ਕਰ ਰਹੇ ਹਾਂ ਜੀ। ਬਿਲਕੁਲ ਜੀ। ਇਸ ਪ੍ਰੋਗਰਾਮ ਦੇ ਵਿੱਚ ਲਗਾਤਾਰ ਆਪਾਂ ਤੁਹਾਡੇ ਨਾਲ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਦੇ ਜਾਵਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਅਤੇ ਸਭ ਤੋਂ ਪਹਿਲੀਆਂ ਖਬਰਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ, CDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਇੱਕ ਇੰਪਲੋਈ ਜਿਹੜਾ ਆ ਉਹ ਪਿਛਲੇ ਕੁਛ ਦਿਨਾਂ ਤੋਂ ਲਾਪਤਾ ਆ। ਇਨਫੈਕਟ ਉਸ ਨੂੰ ਕਹਿ ਲਓ ਵੀ ਗਵਾਚੇ ਹੋਏ ਨੂੰ 2 ਹਫ਼ਤੇ ਜਿਹੜੇ ਆ ਉਹ ਹੋ ਚੁੱਕੇ ਆ। ਅਟਲਾਂਟਾ ਦੇ ਇਸ ਜਿਹੜੇ ਸੈਂਟਰ ਦੇ ਵਿੱਚੋਂ 35 ਸਾਲਾਂ ਦਾ ਟਿਮੋਥੀ ਜੈਰੋਲਡ ਕਨਿੰਗਹੈਮ 12 ਫਰਵਰੀ ਦਾ ਜਿਹੜਾ ਆ ਉਹ ਕਹਿੰਦੇ ਆ ਗਾਇਬ ਆ, ਉਹ ਲਾਪਤਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਉਸ ਦੇ ਬਾਰੇ ਕਿਸੇ ਦਾ ਜਿਹੜਾ ਪਤਾ ਨਹੀਂ ਲੱਗਾ। $10,000 ਦਾ ਇਨਫੈਕਟ ਇਨਾਮ ਰੱਖਿਆ ਹੋਇਆ ਆ, ਰਿਵਾਰਡ ਰੱਖਿਆ ਹੋਇਆ ਵੀ ਜੇ ਕੋਈ ਇਸ ਦੇ ਬਾਰੇ ਇਨਫੋਰਮੇਸ਼ਨ ਦੇ ਸਕਦਾ ਆ। CDC ਇੱਕ ਅਜਿਹੀ ਸੰਵੇਦਨਸ਼ੀਲ ਕਹਿ ਲਓ ਤੇ ਬਹੁਤ ਹੀ ਇੰਪੋਰਟੈਂਟ ਜਿਹੜੀ ਸੰਸਥਾ ਆ, ਕਿਉਂਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਆ ਉੱਥੇ ਡਿਜ਼ੀਜ਼ ਦੇ ਪ੍ਰੀਵੈਂਸ਼ਨ ਦੀ ਜਿਹੜੀ ਆ ਰੋਕਥਾਮ ਲਈ ਵੈਕਸੀਨ ਜਾਂ ਬਣਾਈ ਜਾ ਰਹੀ ਆ। ਤਾਂ ਬਹੁਤ ਸਾਰੀਆਂ ਡਿਜ਼ੀਜ਼ ਦੇ ਬਾਰੇ, ਬਹੁਤ ਸਾਰੀਆਂ ਜਿਹੜੀਆਂ ਰੋਗਾਂ ਦੇ ਬਾਰੇ ਉੱਥੇ ਸਟੱਡੀ ਜਿਹੜੀ ਉਹ ਕੀਤੀ ਜਾ ਰਹੀ ਆ। ਬਹੁਤ ਕਹਿ ਲਓ ਵੀ ਜ਼ਹਿਰੀਲੇ ਤੇ ਲੋਕਾਂ ਨੂੰ ਮਾਰੂ ਕਰਨ ਵਾਲੇ ਇੱਕ ਹਿਸਾਬ ਦੇ ਨਾਲ ਬਾਇਓਲੋਜੀਕਲ ਜਿਹੜੇ ਉੱਥੇ ਚੀਜ਼ਾਂ ਉੱਥੇ ਪਈਆਂ ਹੁੰਦੀਆਂ ਵੀ ਜੇ ਕੋਈ ਇੱਦਾਂ ਕੋਈ ਕਰ ਸਕਦਾ ਹੋਵੇ ਤਾਂ, ਜੇ ਕੋਈ ਚਾਹੁੰਦਾ ਹੋਵੇ ਤਾਂ ਉਹ ਉੱਥੋਂ ਜਿਹੜੀਆਂ ਚੀਜ਼ਾਂ ਕਰਕੇ ਤਾਂ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਪਲੇਗ ਵਰਗੀਆਂ ਚੀਜ਼ਾਂ ਜਾਂ ਹੋਰ ਵੀ ਜਿਹਦੇ ਕਰਕੇ ਅਣਗਿਣਤ ਲੋਕ ਜਿਹੜੇ ਮਾਰੇ ਜਾ ਸਕਦੇ ਆ ਜਾਂ ਬਿਮਾਰ ਹੋ ਸਕਦੇ ਆ, ਉਹ ਚੀਜ਼ ਹੋ ਸਕਦੀ। ਇਸੇ ਕਰਕੇ ਬਹੁਤ ਜ਼ਿਆਦਾ ਇੱਕ ਇਹ ਇੰਪੋਰਟੈਂਟ ਇਸ ਟਾਈਮ ਆਸਪੈਕਟ, ਬਹੁਤ ਇੰਪੋਰਟੈਂਟ ਜਿਹੜਾ ਮੁੱਦਾ ਇਹ ਬਣ ਚੁੱਕਾ ਆ, ਕਿਉਂਕਿ ਇਸ ਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਤੇ ਕੋਈ ਅਜਿਹੀ ਚੀਜ਼ ਤਾਂ ਨਹੀਂ ਆਪਣੇ ਨਾਲ ਲੈ ਗਿਆ ਜਾਂ ਕਿਸੇ ਨੇ ਉਸ ਨੂੰ ਕਿਡਨੈਪ ਤਾਂ ਨਹੀਂ ਕਰ ਲਿਆ ਜਾਂ ਕੀ ਹੋ ਗਿਆ ਆ। ਇਸ ਦੇ ਬਾਰੇ ਕੁਛ ਵੀ ਜਿਹੜਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ। ਪੁਲਿਸ ਜਿਹੜੀ ਆ ਉਹ ਕਹਿ ਲਓ ਵੀ ਜਗ੍ਹਾ ਜਗ੍ਹਾ ਦੇ ਉੱਤੇ ਉਸ ਨੂੰ ਲੱਭਣ ਦੀ, ਮੈਨ ਹੰਟ ਦੀ ਇੱਕ ਹਿਸਾਬ ਦੇ ਨਾਲ ਉਹਦੀ ਚੱਲ ਰਹੀ ਆ ਵੀ ਤਾਂ ਜੋ ਉਸ ਦੇ ਬਾਰੇ ਕੁਛ ਨਾ ਕੁਛ ਜਿਹੜਾ ਉਹ ਪਤਾ ਲੱਗ ਸਕੇ। ਤੇ ਪੁਲਿਸ ਦੱਸਦੀ ਆ ਵੀ ਉਹ ਇੱਕ ਦਿਨ ਉਸਨੇ ਕਾਲ ਕੀਤੀ ਸੀ ਵੀ ਮੈਂ ਬਿਮਾਰ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਸ ਬਾਰੇ ਕੁਛ ਵੀ ਜਿਹੜਾ ਪਤਾ ਨਹੀਂ ਲੱਗਾ। ਇਹ ਵੀ ਕਈ ਜਣੇ ਇਹ ਵੀ ਖਦਸ਼ਾ ਪ੍ਰਗਟ ਕਰਦੇ ਨੇ ਵੀ ਹੋ ਸਕਦਾ ਉਹ ਅੰਦਰ ਹੀ ਕਿਸੇ ਚੀਜ਼ ਦੇ ਉੱਤੇ ਰਿਸਰਚ ਕਰਦਾ ਹੋਇਆ ਖੁਦ ਜਿਹੜਾ ਬਿਮਾਰ ਹੋ ਗਿਆ ਹੋਵੇ। ਇਹ ਨਾ ਹੋਵੇ ਵੀ ਉਹ ਬਿਮਾਰੀ ਕੋਈ ਅਜਿਹੀ ਹੋਵੇ ਜਿਹੜੀ ਅੱਗੇ ਗਾਂਹ ਤੋਂ ਗਾਂਹ ਲੋਕਾਂ ਤੱਕ ਜਿਹੜੀ ਆ ਉਹ ਵੀ ਫੈਲ ਸਕਦੀ ਹੋਵੇ। ਪੁਲਿਸ ਨੂੰ ਕਹਿੰਦੇ ਆ ਵੀ ਉਸਦੀ ਗੱਡੀ, ਚਾਬੀਆਂ, ਕ੍ਰੈਡਿਟ ਕਾਰਡ, ਵਾਲਟ ਤੇ ਫੋਨ ਉਸਦੇ ਘਰੇ ਹੀ ਜਿਹੜਾ ਆਲਰੇਡੀ ਉਹ ਲੱਭ ਚੁੱਕਾ ਹੈ, ਪਰ ਉਸ ਦੇ ਬਾਰੇ ਕੁਛ ਵੀ ਜਿਹੜਾ ਆ ਉਹ ਪਤਾ ਨਹੀਂ ਲੱਗ ਰਿਹਾ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚੱਲੀਏ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹਨਾਂ ਨੇ ਜਿਹੜੀ 2020 ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ ਦੀ ਇਲੈਕਸ਼ਨ ਹੋਣੀ ਹੈਗੀ ਆ, ਉਹਦੀ ਕੈਂਪੇਨ ਦੇ ਲਈ ਜਿਹੜਾ ਬ੍ਰੈਡ ਪਾਸਕਲੇਲ ਆ ਉਹਨਾਂ ਨੂੰ ਚੁਣ ਲਿਆ ਹੈਗਾ ਆ। ਤੇ ਜਿਹੜੇ ਬ੍ਰੈਡ ਹੈਗੇ ਕਾਫੀ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਜੁੜੇ ਹੋਏ ਹੈਗੇ ਆ। ਇਹ ਪਹਿਲਾਂ ਜਿਹੜੀ ਅਨਾਊਂਸਮੈਂਟ ਸੀਗੀ, ਇੱਕ ਡਰੱਜ ਰਿਪੋਰਟ ਕਰਕੇ ਇੱਕ ਵੈਬਸਾਈਟ ਹੈਗਾ ਜਿਹਨੂੰ ਮੈਟ ਡਰੱਜ ਜਿਹੜੇ ਆ ਇੱਕ ਕੰਜ਼ਰਵੇਟਿਵ ਫਿਗਰ ਆ ਉਹ ਰਨ ਕਰਦੇ ਹੈਗੇ ਆ। ਉਹਨਾਂ ਨੇ ਦੱਸਿਆ ਸੀ ਵੀ ਜਿਹੜਾ ਬ੍ਰੈਡ ਆ ਇਹ 2020 ਦੀ ਜਦੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਡਿਜੀਟਲ ਮੀਡੀਆ ਦਾ ਹੋਰ ਸਾਰਾ ਕੁਛ ਦਾ ਇਹ ਇੰਚਾਰਜ ਹੋਊਗਾ। ਕਹਿ ਸਕਦੇ ਆ ਵੀ ਇੱਥੋਂ ਦਾ ਪ੍ਰਸ਼ਾਂਤ ਕਿਸ਼ੋਰ ਆ ਜੀ। ਵੀ ਜਿਹੜਾ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਰਨ ਉਹਨਾਂ ਦੇ ਲਈ ਕੈਂਪੇਨ ਚ ਕਰੂਗਾ। ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜਿਹੜੀ ਸਾਰਾ ਸੈਂਡਰਸ ਆ, ਜਦੋਂ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਪ੍ਰੈਜ਼ੀਡੈਂਟ ਟਰੰਪ ਅਗਲੀ ਇਲੈਕਸ਼ਨ ਚ ਲੜਨਗੇ, ਉਹ ਕਹਿੰਦੀ ਆਫ ਕੋਰਸ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ 2020 ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਲੜਨਗੇ।
ਜੀ ਬਿਲਕੁਲ। ਤੇ ਇਹਨਾਂ ਨੇ ਬਹੁਤ ਹੀ ਜਲਦ ਜਿਹੜੇ ਆ ਇਹ ਸਪਸ਼ਟ ਕਰ ਦਿੱਤਾ ਵੀ ਉਹੀ ਆਪਣੇ ਵੱਲੋਂ ਜਿਹੜੇ ਰੀਰਨ ਕਰਨਗੇ। ਸੋ ਦੇਖਦੇ ਆ, ਅਜੇ ਵੈਸੇ ਸਮਾਂ 3 ਸਾਲ ਦਾ ਪਿਆ ਆ, ਦੇਖਦੇ ਆ ਉਸ ਦੇ ਵਿੱਚ ਕੀ ਕੁਛ ਘਟਦਾ, ਕੀ ਕੁਛ ਹੁੰਦਾ ਆ, ਵੀ ਰਿਪਬਲਿਕਨ ਪਾਰਟੀ ਦਾ ਵੀ ਜਿਹੜਾ ਸਾਥ ਉਹਨਾਂ ਦੇ ਨਾਲ ਰਹਿੰਦਾ ਜਾਂ ਨਹੀਂ ਰਹਿੰਦਾ, ਕਿਉਂਕਿ ਕਈ ਤਰੀਕੇ ਦੇ ਮਨ ਮੁਟਾਵ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਵੀ ਜਿਹੜੇ ਉਹ ਚੱਲਦੇ ਹੀ ਰਹਿ ਰਹੇ ਨੇ। ਤੇ 3 ਸਾਲਾਂ 'ਚ ਕੀ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਕਾਫੀ ਕੁਛ ਜਿਹੜਾ ਰੌਲਾ ਗੌਲਾ ਹੈਗਾ, ਤੇ ਜਿੱਦਾਂ ਤੁਸੀਂ ਆਲਰੇਡੀ ਦੱਸ ਦਿੱਤਾ ਆ, ਬ੍ਰੈਡ ਪਾਰਸਕੇਲ ਜਿਹੜਾ ਆ ਉਹ ਕੈਂਪੇਨ ਦੀ ਅਗਵਾਈ ਜਿਹੜੀ ਆਲਰੇਡੀ ਕਰੇਗਾ। ਇਹ ਵੀ ਨਹੀਂ ਕੋਈ ਗਰੰਟੀ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਉਦੋਂ ਤੱਕ ਜਿਹੜਾ ਵਾਕਿਆ ਹੀ ਉਹ ਰਹੂਗਾ, ਕਿਉਂਕਿ ਅਕਸਰ ਆਪਾਂ ਦੇਖੇ ਆ ਰਾਸ਼ਟਰਪਤੀ ਟਰੰਪ ਦੇ ਬਹੁਤ ਸਾਰੇ ਜਿਹੜੇ ਨੇੜਲੇ ਹੁੰਦੇ ਆ ਉਹ ਅਕਸਰ ਚੇਂਜ ਵੀ ਜਿਹੜੇ ਆ ਉਹ ਹੁੰਦੇ ਰਹਿੰਦੇ ਨੇ। ਜੀ ਬਿਲਕੁਲ। ਸੋ ਜਿਹੜਾ ਬ੍ਰੈਡ ਆ ਕਹਿੰਦੇ ਕਾਫੀ ਐਕਸਪਰਟ ਹੈਗਾ ਡਿਜੀਟਲ ਮਾਰਕੀਟਿੰਗ 'ਚ, ਤੇ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਹੋਈ ਸੀ ਉਹਨੂੰ ਕਾਫੀ ਘੱਟ ਖਰਚੇ ਦੇ ਉੱਤੇ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਮਾਰਕੀਟਿੰਗ ਕੀਤੀ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਆ, ਫਸਟ ਲੇਡੀ ਮਲੀਨੀਆ ਟਰੰਪ, ਉਹਨਾਂ ਨੇ ਜਿਹੜਾ ਇੱਕ ਐਂਟੀ ਸਾਈਬਰ ਬੁਲਿੰਗ ਕੈਂਪੇਨ ਆ ਉਸ ਦੀ ਨੂੰ ਲਾਂਚ ਕੀਤਾ ਆ। ਅਕਸਰ ਦੇਖਿਆ ਗਿਆ ਵੀ ਜਿਹੜਾ ਵੀ ਰਾਸ਼ਟਰਪਤੀ ਹੁੰਦਾ ਉਹਨਾਂ ਦੀਆਂ ਘਰ ਵਾਲੀਆਂ ਅਜਿਹੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜਾ ਉਹ ਭਾਗ ਲੈਂਦੇ ਆ, ਚਾਹੇ ਉਹ ਮਿਸ਼ੇਲ ਓਬਾਮਾ ਹੋਣ, ਤੇ ਉਸੇ ਤਰੀਕੇ ਦੇ ਨਾਲ ਹੁਣ ਮਲੀਨੀਆ ਟਰੰਪ ਨੇ ਵੀ ਜਿਹੜਾ ਆ ਉਹ ਇਸ ਦੀ ਸ਼ੁਰੂਆਤ ਕੀਤੀ ਹੈ। ਤੇ ਉਹਨਾਂ ਨੇ ਜਿਹੜੇ ਪਾਰਕਲੈਂਡ ਜਿਹੜੇ ਸਟੂਡੈਂਟ ਆ, ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ 17 ਜਣਿਆਂ ਦੀ ਇੱਕ ਨਿਕੋਲਸ ਕਰੂਜ਼ ਨਾਂ ਦੇ 19 ਸਾਲਾ ਮੁੰਡੇ ਦੇ ਦੁਆਰਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਹਨਾਂ ਸਟੂਡੈਂਟਸ ਜਿਹੜੇ ਇਸ ਟਾਈਮ ਐਕਟਿਵਿਜ਼ਮ ਕਰ ਰਹੇ ਆ, ਪ੍ਰਦਰਸ਼ਨ ਕਰ ਰਹੇ ਆ, ਪ੍ਰੋਟੈਸਟ ਕਰ ਰਹੇ ਆ, ਗਨ ਲਾਜ਼ ਨੂੰ ਸਟਰੋਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦੀ ਜਿਹੜੀ ਉਹਨਾਂ ਨੇ ਸਿਫਤ ਵੀ ਜਿਹੜੀ ਆ ਨਾਲ ਦੇ ਨਾਲ ਕੀਤੀ ਆ। ਤੇ ਇਹ ਜ਼ਰੂਰੀ ਜਿਹੜਾ ਬਣਦਾ ਵੀ ਆ। ਤੇ ਨਾਲ ਹੀ ਆਪਾਂ ਆਪਣੇ ਹਰਜੋਤ ਸਿੰਘ ਜੀ ਦੱਸ ਦਈਏ, ਬਹੁਤ ਸਾਰੇ ਲੋਕ ਕਈ ਨਾ ਸਵਾਲ ਕਰਦੇ ਨੇ ਵੀ ਸਟੂਡੈਂਟ ਇੱਦਾਂ ਕਿੱਦਾਂ ਜਿਹੜੇ ਆ ਉਹ ਕਰ ਸਕਦੇ ਆ, ਵੀ ਇੰਨਾ ਜ਼ਿਆਦਾ ਪ੍ਰੋਟੈਸਟ ਕਿੱਦਾਂ ਕਰ ਸਕਦੇ ਆ। ਇਹ ਜਿਹੜਾ ਵਿਸ਼ਵ ਦੇ ਇਤਿਹਾਸ ਦੇ ਵਿੱਚ ਕੋਈ ਪਹਿਲੀ ਵਾਰੀ ਨਹੀਂ ਆ ਵੀ ਜਿਹੜੇ ਸਟੂਡੈਂਟਸ ਦੇ ਦੁਆਰਾ ਕਿਸੇ ਤਰੀਕੇ ਦੇ ਜਿਹੜੇ ਪ੍ਰੋਟੈਸਟ ਚਲਾਏ ਗਏ ਹੋਣ। ਸਾਰੇ ਜਾਣੇ ਜਿਹੜੇ ਚਾਈਨਾ ਦਾ ਟਾਈਨਾਮੈਨ ਸਕੁਏਅਰ ਵਾਲੀ ਇੱਕ ਜਿਹੜੀ ਫੋਟੋ ਸਾਰੇ ਜਾਣੇ ਜਾਣਦੇ ਹੋਣਗੇ, ਜਿਹੜਾ ਟੈਂਕ ਦੇ ਅੱਗੇ ਬੰਦਾ ਖੜ ਜਾਂਦਾ ਆ ਗਰੋਸਰੀ ਕਰਦਾ ਹੋਇਆ, ਪਤਾ ਨਹੀਂ ਹੱਥ ਦੇ ਵਿੱਚ ਕੀ ਆ ਉਹਦੇ ਪੋਲੀਥੀਨ ਦੇ ਵਿੱਚ, ਉਹ ਜਿਹੜਾ ਪ੍ਰੋਟੈਸਟ ਆ ਉਹ ਚਾਈਨਾ ਦੇ ਸਟੂਡੈਂਟਸ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ। ਸੋ ਇਹ ਇਦਾਂ ਦੇ ਬਹੁਤ ਜਿਹੜੇ ਪ੍ਰੋਟੈਸਟ ਆ ਉਹ ਸ਼ੁਰੂ ਆਲਰੇਡੀ ਕੀਤੇ ਹੋਏ ਆ। ਹਾਂਗਕਾਂਗ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਉਹਨਾਂ ਨੇ ਕੀਤਾ ਹੋਇਆ ਸੀਗਾ। ਸੋ ਇਹ ਸਾਊਥ ਅਫਰੀਕਾ ਦੇ ਵਿੱਚ ਜਦੋਂ ਅਪਾਰਥਾਈਡ ਸੀਗਾ, ਜਦੋਂ ਗੋਰੀ ਜਿਹੜੀ ਚਮੜੀ ਵਾਲੇ ਤੇ ਕਾਲੀ ਚਮੜੀ ਵਾਲਿਆਂ ਦੇ ਦਰਮਿਆਨ ਬਹੁਤ ਜ਼ਿਆਦਾ ਭੇਦਭਾਵ ਸੀ, ਉਦੋਂ ਉੱਥੋਂ ਦੇ ਸਟੂਡੈਂਟਸ ਨੇ ਜਿਹੜੇ ਪ੍ਰੋਟੈਸਟ ਕੀਤੇ ਸੀ। ਸੋ ਇਹ ਪਹਿਲੀ ਵਾਰੀ ਨਹੀਂ ਆ, ਤੇ ਇਹਨਾਂ ਦੀ ਸਲਾਹਨਾ ਕਰਨੀ ਜਿਹੜੀ ਬਣਦੀ ਆ, ਸ਼ਲਾਘਾ ਕਰਨੀ ਬਣਦੀ ਆ, ਤੇ ਸਗੋਂ ਇਹਨਾਂ ਨੂੰ ਹੌਸਲਾ ਅਫਜ਼ਾਈ ਦੇਣ ਦੀ ਜ਼ਰੂਰਤ ਆ ਵੀ ਆਲਰੇਡੀ ਇਸ ਵਾਲੇ ਪਾਸੇ ਨੂੰ ਉਹ ਤੁਰੇ ਹੋਏ ਨੇ। ਜੀ ਜਿਹੜੀ ਅਗਲੀ ਖਬਰ ਆ ਉਹ ਅੱਜ ਜਿਹੜੀ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਹੈਗੀ ਆ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਆ ਉਹਨਾਂ ਨੂੰ ਜਿਹੜੀ ਯੂਐਸ ਦੀ ਗਵਰਨਮੈਂਟ ਆ ਆਪਣੀ ਕੈਦ ਦੇ ਵਿੱਚ ਰੱਖ ਸਕਦੀ ਆ ਇਨਡੈਫੀਨਿਟਲੀ। ਖਾਸ ਕਰਕੇ ਇਹਨਾਂ ਦੇ ਵਿੱਚ ਕਹਿੰਦੇ ਵੀ ਚਾਹੇ ਉਹ ਉਹਨਾਂ ਦੇ ਕੋਲ ਪਰਮਾਨੈਂਟ ਲੀਗਲ ਸਟੇਟਸ ਵੀ ਹੋਵੇ, ਮੰਨ ਲਓ ਵੀ ਜੇ ਚਾਹੇ ਉਹ ਸਿਟੀਜ਼ਨ ਨਹੀਂ ਹੈਗੇ, ਜੇ ਉਹਨਾਂ ਕੋਲ ਗ੍ਰੀਨ ਕਾਰਡ ਵੀ ਹੈਗਾ ਆ ਜਾਂ ਅਸਾਈਲਮ ਸੀਕਰ ਹੈਗੇ ਆ, ਉਹਨਾਂ ਨੂੰ ਜੇ ਗਵਰਨਮੈਂਟ ਚਾਹੇ ਜਿੰਨਾ ਚਿਰ ਮਰਜ਼ੀ ਜੇਲ੍ਹ ਦੇ ਵਿੱਚ ਰੱਖ ਸਕਦੀ ਹੈਗੀ ਆ। ਸੋ ਉਹਨਾਂ ਨੇ ਨਾਲੇ ਵੀ ਕਿਹਾ ਵੀ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਆ ਜਿਹੜਾ ਪੀਰੀਓਡਿਕ ਬੌਂਡ ਹੀਅਰਿੰਗਸ ਆ ਉਹਦਾ ਵੀ। ਸੋ ਇਹ ਇੱਕ ਹਿਸਾਬ ਦੇ ਨਾਲ ਜੱਜ ਦੇ ਉੱਤੇ ਨਿਰਭਰ ਆ ਵੀ ਉਹ ਜੇ ਚਾਹਵੇ ਤਾਂ ਤੁਹਾਨੂੰ ਜਿਹੜਾ ਉਹ ਛੱਡ ਵੀ ਸਕਦਾ ਹੈ, ਜਿਹੜਾ ਵੀ ਕੋਈ ਅਸਾਈਲਮ ਸੀਕਰ ਹੈ ਜਾਂ ਜਿਹਦੀ ਵੀ ਪੇਸ਼ੀਆਂ ਚੱਲ ਰਹੀਆਂ ਆ, ਤੇ ਜਾਂ ਜੇ ਚਾਹਣ ਤਾਂ ਉਹ ਅਣਮਿੱਥੇ ਸਮੇਂ ਦੇ ਲਈ ਤੁਹਾਨੂੰ ਜਿਹੜਾ ਉਹ ਅੰਦਰ ਵੀ ਕਰ ਸਕਦੇ ਆ। ਇਹ ਹਰਜੋਤ ਸਿੰਘ ਜੀ ਹੁਣ ਦੇਖੋ, ਇਹ ਪਤਾ ਨਹੀਂ ਹਿਊਮਨ ਰਾਈਟ ਵਾਇਲੇਸ਼ਨ ਦਾ ਇਸ ਦੇ ਵਿੱਚ ਆਊਗੀ ਕਿ ਨਹੀਂ ਆਊਗੀ ਜਾਂ ਕੀ ਬਣੂਗਾ, ਬਹੁਤ ਤਰੀਕੇ ਦੇ ਜਿਹੜੇ ਸਵਾਲ ਇਸ ਦੇ ਨਾਲ ਉੱਠਦੇ ਆ। ਪਰ ਅੱਜ ਸੁਪਰੀਮ ਕੋਰਟ ਨੇ ਜਿਹੜਾ ਇਹ ਫੈਸਲਾ ਇਮੀਗ੍ਰੈਂਟਸ ਨੂੰ ਲੈ ਕੇ ਜਿਹੜਾ ਉਹ ਸੁਣਾ ਦਿੱਤਾ ਆ। 3 ਦੇ ਮੁਕਾਬਲੇ ਜਿਹੜੇ ਹਰਜੋਤ ਸਿੰਘ ਜੀ 5 ਜੱਜ ਆ ਇਸ ਦੇ ਹੱਕ ਦੇ ਵਿੱਚ ਸੀਗੇ। ਇਹ ਜੈਨਿੰਗਸ ਵਰਸਸ ਰੋਡਰੀਗਜ਼ ਕੇਸ ਜਿਹੜਾ ਆ ਇਹ ਦੇਖਿਆ ਗਿਆ ਸੀਗਾ, ਹੀਅਰਿੰਗ ਚੱਲ ਰਹੀ ਸੀ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆ, ਜੇ ਕਿਸੇ ਦੇ ਕ੍ਰਿਮੀਨਲ ਕੁਝ ਚੱਲ ਰਿਹਾ ਹੈਗਾ, ਜੇ ਉਹਨਾਂ ਨੂੰ ਗਵਰਨਮੈਂਟ ਫੜਦੀ ਆ ਤੇ ਉਹਨਾਂ ਦਾ ਹੱਕ ਨਹੀਂ ਵੀ ਉਹ ਬੇਲ ਲੈ ਕੇ ਜਾਂ ਬੌਂਡ ਦੇ ਕੇ ਬਾਹਰ ਆ ਜਾਣ, ਇਹ ਜੱਜ ਤੇ ਡਿਪੈਂਡ ਹੋਊਗਾ। ਤੇ ਕਹਿੰਦੇ ਕਈ ਤਾਂ ਇਦਾਂ ਦੇ ਇਨਸੀਡੈਂਟ ਹੋਏ ਜਿਨ੍ਹਾਂ 'ਚ 13-13 ਮਹੀਨੇ ਲੋਕ ਜਿਹੜੇ ਆ ਅੰਦਰ ਰਹੇ ਹੈਗੇ ਆ।
ਸੋ ਹੁਣ ਖਾਸ ਕਰਕੇ ਜਿਹੜੇ ਲੋਕ ਆਉਂਦੇ ਆ ਪੋਲੀਟੀਕਲ ਅਸਾਈਲਮ ਤੇ ਜਾਂ ਇਦਾਂ ਦੇ ਕੇਸਾਂ 'ਚ ਇਨਵੋਲਵ ਹੁੰਦੇ ਹੈਗੇ ਆ, ਜਿੱਦਾਂ ਅੱਗੇ ਤਾਂ ਕਈ ਵਾਰੀ ਕਹਿੰਦੇ 2-2 4-4 ਵੀਕ ਬਾਅਦ ਮਹੀਨੇ ਬਾਅਦ ਆ ਜਾਂਦੇ ਆ, ਤੇ ਇਹ ਹੁਣ ਗਵਰਨਮੈਂਟ ਜਾਂ ਜੱਜ ਦੀ ਮਰਜ਼ੀ ਹੋਊਗੀ ਵੀ ਉਹ ਉਹਨਾਂ ਨੂੰ ਛੱਡੇ ਜਾਂ ਨਾ ਛੱਡੇ। ਤੇ ਹਰਜੋਤ ਸਿੰਘ ਜੀ ਇਹ ਗੱਲ ਪ੍ਰਚਲਿਤ ਵੀ ਆ ਆਲਰੇਡੀ, ਇਸ ਗੱਲ ਦਾ ਸਾਰੇ ਜਾਣੇ ਕਹਿੰਦੇ ਯਾਰ ਮੈਂ ਵੀ ਉੱਥੇ ਸੀਗਾ, ਕਈ ਜਾਣੇ ਹੋਰ ਵੀ ਉੱਥੇ ਸੀਗੇ ਜਿਹੜੇ ਇਸ ਤਰੀਕੇ ਦੇ ਨਾਲ ਹੀਅਰਿੰਗ ਕਰਦੇ ਸੀ, ਸਰਕਮਸਟਾਂਸ ਵੀ ਆਲਮੋਸਟ ਸਿਮਿਲਰ ਸੀ, ਪਰ ਜੱਜ ਦੇ ਉੱਤੇ ਡਿਪੈਂਡ ਆ। ਕੋਈ ਕਿਸੇ ਦਾ ਕੇਸ ਕਿਸੇ ਦੇ ਜੱਜ ਦੇ ਕੋਲ ਗਿਆ, ਕਿਸੇ ਦਾ ਕਿਸੇ ਕੋਲ ਗਿਆ, ਤੇ ਕਹਿੰਦੇ ਕਿਸੇ ਨੇ ਜਾਣ ਦਿੱਤਾ, ਕਿਸੇ ਨੇ ਨਹੀਂ ਜਾਣ ਦਿੱਤਾ, ਚਾਹੇ ਕਿਸੇ ਦੇ ਕੋਲ ਜ਼ਿਆਦਾ ਵਧੀਆ ਐਵੀਡੈਂਸ ਆ, ਕਿਸੇ ਕੋਲ ਨਹੀਂ ਹੈ, ਘੱਟ ਵਧੀਆ ਐਵੀਡੈਂਸ ਆ, ਪਰ ਉਹ ਤਰੀਕਾ ਜਿਹੜਾ ਬਿਲਕੁਲ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਜੱਜ ਦੇ ਉੱਤੇ ਬਿਲਕੁਲ ਡਿਪੈਂਡ ਆ। ਪਰ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਆ ਇਹ ਤੁਹਾਡਾ ਅਧਿਕਾਰ ਨਹੀਂ ਹੈਗਾ ਵੀ ਤੁਹਾਨੂੰ ਬਾਰ-ਬਾਰ ਪੀਰੀਓਡਿਕ ਜਿਹੜਾ ਉਹ ਬੇਲ ਹੀਅਰਿੰਗ ਦੇ ਉੱਤੇ ਜਿਹੜਾ ਉਹ ਲਿਆਂਦਾ ਜਾ ਸਕੇ, ਤੇ ਅਣਮਿੱਥੇ ਸਮੇਂ ਦੇ ਲਈ ਤੁਹਾਨੂੰ ਜਿਹੜਾ ਅੰਦਰ ਰੱਖ ਸਕਦੇ ਆ। ਤੇ ਨਾਲ ਹੀ ਇੱਕ ਹੋਰ ਚੀਜ਼ ਇਸ ਦੇ ਵਿੱਚ ਮੈਂ ਐਡ ਕਰ ਦੇਣਾ ਚਾਹੁੰਦਾ ਵੀ ਜਿਹੜਾ ਅਮਰੀਕਾ ਦਾ ਪ੍ਰਿਜ਼ਨ ਸਿਸਟਮ ਆ ਉਹ ਬਹੁਤ ਜ਼ਿਆਦਾ ਪ੍ਰਾਈਵੇਟ ਸੈਕਟਰ ਦੇ ਕੋਲ ਹੈਗਾ ਆ, ਤੇ ਜਿਹੜੀਆਂ ਇਹ ਇੱਕ ਹਿਸਾਬ ਦੇ ਨਾਲ ਲੀਜ਼ ਕਰਦੇ ਨੇ ਨਾ ਇਹ ਜਿਹੜੀਆਂ ਪ੍ਰਿਜ਼ਨਸ ਜੇਲਾਂ ਲੀਜ਼ ਕਰਦੇ ਨੇ, ਕਰੈਕਸ਼ਨਲ ਫੈਸਿਲਿਟੀਜ਼, ਉਹਦੇ ਵਿੱਚ ਉਹਨਾਂ ਨੇ ਕੰਟਰੈਕਟ ਆ ਵੀ ਮਿਨੀਮਮ ਇੰਨੇ ਕਿ ਤੁਹਾਡੇ ਕੋਲ ਕੈਦੀ ਆਲ ਦਾ ਟਾਈਮ ਰਹਿਣੇ ਚਾਹੀਦੇ ਆ, ਤਾਂ ਹੀ ਜਿਹੜਾ ਇਹ ਚੀਜ਼ਾਂ ਹੋਣਗੀਆਂ ਕੰਟਰੈਕਟ ਦੇ ਅਧੀਨ। ਸੋ ਤਾਂ ਹੀ ਆਪਾਂ ਦੇਖਦੇ ਹਾਂ ਵੀ ਅਮਰੀਕਾ ਵਿੱਚ ਜਿਹੜੀ ਇਨਕਾਰਸਨੇਸ਼ਨ ਹੈ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੂੰ ਅੰਦਰ ਜਿਹੜਾ ਉਹ ਜ਼ਿਆਦਾ ਕੀਤਾ ਜਾਂਦਾ ਹੈ, ਮਾਮੂਲੀ ਤੋਂ ਮਾਮੂਲੀ ਕਈ ਵਾਰੀ ਜੁਰਮ ਦੇ ਲਈ ਵੀ। ਜੀ ਬਿਲਕੁਲ, ਜਿਹੜਾ ਜਿਸ ਤਰ੍ਹਾਂ ਕੇਸ ਤੁਸੀਂ ਦੱਸਿਆ ਆ ਐਲਹੈਂਡਰੋ ਰੋਦਰੀਗਸ, ਉਹ USA ਦੇ ਵਿੱਚ ਕਹਿੰਦੇ ਐਜ਼ ਏ ਬੱਚਾ ਕਾਫੀ ਜੰਗ ਸੀਗਾ ਜਦੋਂ ਆਇਆ ਸੀ, ਤੇ ਡੈਂਟਲ ਅਸਿਸਟੈਂਟ ਦਾ ਕੰਮ ਕਰਦਾ ਸੀ, ਤੇ ਐਜ਼ ਏ ਟੀਨੇਜਰ ਇੱਕ ਜੋਏ ਰਾਈਡਿੰਗ ਕਨਵਿਕਸ਼ਨ ਹੋਈ ਸੀ, ਤੇ 24 ਸਾਲਾਂ ਦਾ ਜਦੋਂ ਉਹਨੂੰ ਇੱਕ ਮਿਸਡਮੀਨਰ ਪੋਜੈਸ਼ਨ ਆਫ ਕੰਟਰੋਲ ਸਬਸਟੈਂਸ ਕਰਕੇ ਚਾਰਜ ਕੀਤਾ ਗਿਆ ਸੀ, ਤੇ ਇਹਦਾ ਕੇਸ ਜਿਹੜਾ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਲੜਿਆ ਸੀ, ਤਾਂ ਕਿ ਉਹ ਤੋਂ ਬਾਅਦ ਉਹਦੀ ਹੈਲਪ ਵੀ ਕੀਤੀ ਉਹਦੀ ਜਿਹੜੀ ਡਿਪੋਰਟੇਸ਼ਨ ਆ ਉਹਨੂੰ ਕੈਂਸਲ ਕਰਨ ਦੇ ਲਈ, ਤਾਂ ਕਿ ਜਿਹੜਾ ਰੋਦਰੀਗਸ ਆ USA 'ਚ ਰਹਿ ਸਕੇ। ਇਹ ਤੋਂ ਪਹਿਲਾਂ ਜਿਹੜੀ 9th ਸਰਕਟ ਕੋਰਟ ਆਫ ਅਪੀਲਸ ਆ ਉਹਨਾਂ ਨੇ ਇਹ ਰੂਲਿੰਗ ਕੀਤੀ ਸੀ ਵੀ ਜਿਹੜੇ ਕੋਈ ਵੀ ਇਮੀਗ੍ਰੈਂਟ ਜਿਹੜੇ ਡਿਟੇਨ ਕੀਤੇ ਜਾਂਦੇ ਆ ਜਾਂ ਅਸਾਈਲਮ ਸੀਕਰ ਡਿਟੇਨ ਕੀਤੇ ਜਾਂਦੇ ਆ ਉਹਨਾਂ ਨੂੰ ਇਨਡੈਫੀਨਿਟਲੀ ਨਹੀਂ ਤੁਸੀਂ ਡਿਟੇਨ ਕਰ ਸਕਦੇ। ਐਵਰੀ 6 ਮੰਥ ਉਹਨਾਂ ਦਾ ਰਾਈਟ ਹੋਣਾ ਚਾਹੀਦਾ ਆ ਬੌਂਡ ਹੀਅਰਿੰਗ ਦੇ ਲਈ, ਜਿਹਦੇ ਵਿੱਚ ਇਹ ਗਵਰਨਮੈਂਟ ਨੂੰ ਲੱਗੇ ਵੀ ਬੰਦਾ ਖਤਰਾ ਨਾ ਹੋਵੇ ਜਾਂ ਜਿਹੜੀ ਕਮਿਊਨਿਟੀ ਨੂੰ ਜਾਂ ਇਹ ਭੱਜਣ ਦੇ ਵਿੱਚ ਕਾਮਯਾਬ ਨਾ ਹੋਵੇ, ਉਹਦੇ ਬੇਸ ਦੇ ਉੱਤੇ ਹੋਣਾ ਚਾਹੀਦਾ। ਪਰ ਇਹ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਆ ਇਹਨੂੰ ਰਿਵਰਸ ਕਰਤਾ ਵੀ ਹੁਣ ਜਿਹੜੀ ਆ ਇਹ ਡਿਪੈਂਡ ਕਰੂਗਾ ਵੀ ਜਿੰਨਾ ਚਿਰ ਮਰਜ਼ੀ ਤੁਸੀਂ ਰੱਖ ਸਕਦੇ ਹੈਗੇ। ਬਿਲਕੁਲ, ਤੇ ਇਸ ਦੇ ਜਿਹੜੇ ਖਿਲਾਫ ਜਿਹੜੇ ਜਸਟਿਸ ਬਰਾਇਰ ਹੈਗੇ ਨੇ ਉਹ ਕਾਫੀ ਜਿਹੜੇ ਕਹਿ ਲਓ ਵੀ ਨਿਰਾਸ਼ ਨਜ਼ਰ ਆਏ। ਉਹਨਾਂ ਨੇ ਆਪਣਾ ਜਿਹੜਾ ਡਿਸੈਂਟ ਆ ਉਹ ਕਹਿੰਦੇ ਵੀ ਸਲੇਵਰੀ ਦੇ ਟਾਈਮ ਦੀਆਂ ਗੱਲਾਂ ਚੱਲ ਰਹੀਆਂ ਇੱਕ ਹਿਸਾਬ ਦੇ ਨਾਲ, ਵੀ ਤੁਸੀਂ ਜਿੱਦਾਂ ਮਨ ਮਰਜ਼ੀ ਦੇ ਨਾਲ, ਵੀ ਉਹ ਵੀ ਇਹ ਕਹਿਣਾ ਵੀ ਇਹ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਦੇ ਅਧੀਨ ਅਸੀਂ ਬੰਦੇ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਉਹ ਰੱਖ ਸਕਦੇ ਹਾਂ। ਤੇ ਹੈਰਾਨੀ ਵਾਲੀ ਗੱਲ ਆ 3 ਦੇ ਮੁਕਾਬਲੇ 5 ਜੱਜਾਂ ਨੇ ਇਸ ਦੇ ਵਿੱਚ ਜਿਹੜਾ ਆ ਉਹ ਸਾਥ ਦਿੱਤਾ ਆ। ਸੋ ਇਹ ਇੱਕ ਵੱਡਾ ਜਿਹੜਾ ਇੱਕ ਫੈਸਲਾ ਮੈਂ ਕਹਿ ਸਕਦਾ ਹਾਂ ਵੀ ਆਉਣ ਵਾਲੇ ਸਮੇਂ ਦੇ ਲਈ ਇਸ ਨੇ ਬਹੁਤ ਤਰੀਕੇ ਦੇ ਨਾਲ ਜਿਹੜੇ ਅਸਾਈਲਮ ਸੀਕਰਸ ਨੇ ਜਾਂ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਕੰਧਾਂ ਟੱਪ ਕੇ ਆ ਰਹੇ ਨੇ ਜਾਂ ਬਾਰਡਰ ਗ੍ਰੀਨ ਕਾਰਡ ਹੋਲਡਰ ਵੀ ਉਹਨਾਂ ਦੇ ਕੋਈ ਕਨਵਿਕਸ਼ਨ ਹੋ ਜਾਂਦੀ ਜਿਹੜੀ ਹੋ ਜਾਂਦੀ ਆ। ਸੋ ਇਹ ਇੱਕ ਹਿਸਾਬ ਨਾਲ ਇਸ਼ਾਰਾ ਹੀ ਆ ਵੀ ਭਾਈ ਜਾਂ ਤਾਂ ਸਿਟੀਜ਼ਨ ਬਣ ਜਾਓ ਇੱਥੇ ਜਿਹੜੇ ਤੁਸੀਂ ਰਹਿੰਦੇ ਹੋ, ਜਿਹੜੇ ਐਲੀਜੀਬਲ ਆ, ਨਹੀਂ ਤਾਂ ਯੂ ਨੈਵਰ ਨੋ ਕਦੋਂ ਜਿਹੜਾ ਮਾੜਾ ਵਕਤ ਆ ਉਹ ਤੁਹਾਡੇ ਉੱਤੇ ਆ ਸਕਦਾ ਹੈ। ਇੱਕ ਤਰ੍ਹਾਂ ਨਾਲ ਡਰਾਉਣ ਦਾ ਵੀ ਹੈਗਾ ਮਾਹੌਲ ਪਈ, ਜੇ ਹੁਣ ਬੰਦਾ ਪਤਾ ਲੱਗੇ ਵੀ ਮੈਂ ਤਾਂ ਜੀ 2 ਸਾਲ ਖਰੇ ਜੇਲ੍ਹ 'ਚ ਰਹਿਣਾ ਆ, ਉੱਥੇ ਨਾ ਤਾਂ ਰੋਟੀ ਮਿਲਦੀ ਆ, ਸਾਰਿਆਂ ਨੂੰ ਪਤਾ ਵੀ ਜਿਹੜੇ ਜੇਲ੍ਹ 'ਚ ਆਏ ਆ ਵੀ ਬ੍ਰੈਡ ਦਿੰਦੇ ਜਾਂ ਕੀ ਦਿੰਦੇ, ਰਾਈਟ, ਤੇ ਫਿਰ ਬੰਦਾ ਉਹ ਤਾਂ ਸਾਈਨ ਕਰਾ ਲੈਣੇ ਵੀ ਹਾਂ ਵੀ ਚੱਲ ਠੀਕ ਆ ਮੈਨੂੰ ਛੱਡ ਦਿਓ ਮੈਂ ਵਾਪਸ ਚੱਲ ਜਾਣਾ ਮੁਲਕ ਨੂੰ, ਹਨਾ। ਸੋ ਇਦਾਂ ਦਾ ਇੱਕ ਤਰ੍ਹਾਂ ਨਾਲ ਜਿਹੜਾ ਪ੍ਰੈਸ਼ਰ ਪਾਉਣ ਦੀ ਟਰਾਈ ਹੋ ਸਕਦੀ ਹੈਗੀ ਆ, ਪਰ ਇਹ ਬਹੁਤ ਘੱਟ ਇਦਾਂ ਦੇਖਿਆ ਜਾਂਦਾ ਕਿਉਂਕਿ ਜਿਹੜਾ ਜੱਜ ਦਾ ਸੁਪਰੀਮ ਕੋਰਟ ਦੇ ਜੱਜ ਦਾ ਉਸ ਨੂੰ ਕੀ ਮਾਹੌਲ ਚੱਲ ਰਿਹਾ ਦੇਸ਼ ਦੇ ਵਿੱਚ ਉਸ ਦੇ ਨਾਲੋਂ ਬਿਲਕੁਲ ਅਲੱਗ ਹੁੰਦਾ, ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਤੌਰ ਦੇ ਉੱਤੇ ਜਿਹੜੇ ਉਸ ਨੂੰ ਪੜ੍ਹ ਕੇ ਦੇਖ ਕੇ ਉਸ ਦੇ ਫੈਸਲੇ ਜਿਹੜੇ ਉਹ ਕਰਨੇ ਹੁੰਦੇ ਆ, ਚਾਹੇ ਕਿੱਦਾਂ ਦਾ ਵੀ ਮਾਹੌਲ ਹੋਵੇ, ਮਾਹੌਲ ਦੇ ਚਾਹੇ ਉਲਟ ਚੱਲ ਰਹੇ ਹੋਣ ਉਹਨਾਂ ਦਾ ਫੈਸਲਾ ਜਾਂ ਉਹਨਾਂ ਦੇ ਅਨੁਸਾਰ ਆ ਰਿਹਾ ਹੋਵੇ। ਸੋ ਇਹ ਇੱਕ ਵੱਡਾ ਜਿਹੜਾ ਕਿਤੇ ਨਾ ਕਿਤੇ, ਪਰ ਇਹ ਆ ਵੀ ਆਪਾਂ ਦੇਖ ਰਹੇ ਵੀ ਜਿੱਦਾਂ ਜਿਹੜੇ ਹੁਣ ਸੁਪਰੀਮ ਕੋਰਟ ਦੇ ਜਿਹੜੇ ਨਵੇਂ ਜੱਜ ਵੀ ਲੱਗੇ ਆ ਉਹ ਥੋੜੀ ਰਿਪਬਲਿਕਨ ਵਿਚਾਰਧਾਰਾ ਵਾਲੇ ਆ ਆਬਵੀਅਸਲੀ, ਕਿਉਂਕਿ ਜਿਹੜੇ ਹੁਣ ਦੇ ਰਾਸ਼ਟਰਪਤੀ ਆ ਉਹਨਾਂ ਨੇ ਉਹਨਾਂ ਨੂੰ ਅਪੁਆਇੰਟ ਕੀਤਾ ਆ, ਨੀਲ ਗੌਰਸਚ ਜਿਹੜੇ ਹੈਗੇ ਨੇ। ਸੋ ਇੱਕ ਜਿਹੜੇ ਆ ਸਵਿੰਗ ਜਿਹੜੇ ਜੱਜ ਦੱਸੇ ਜਾਂਦੇ ਸੀਗੇ ਵੀ ਉਹ ਵਿੱਚ ਵਿਚਾਲੇ ਜੇ ਆ, ਥੋੜੇ ਲਿਬਰਲ ਆ ਤੇ ਥੋੜੇ ਜੇ ਕੰਜ਼ਰਵੇਟਿਵ ਵੀ ਆ। ਸੋ ਉਸੇ ਇਦਾਂ ਲੱਗਦਾ ਵੀ ਪਾਰਟੀ ਲਾਈਨ ਦੇ ਅਨੁਸਾਰ ਹੀ ਕਿਤੇ ਨਾ ਕਿਤੇ ਜਿਹੜੀ ਵੋਟ ਪਈ ਆ, ਤੇ ਇੱਕ ਜਿਹੜੇ ਸਵਿੰਗ ਜੱਜ ਸੀ ਉਹਨਾਂ ਨੇ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਨਾਲ ਜਿਹੜਾ ਆ ਉਹ ਵੋਟ ਜਿਹੜੀ ਉਹ ਪਾਈ ਹੋ ਸਕਦੀ ਆ ਫੈਸਲੇ ਦੇ ਵਿੱਚ। ਇਹ ਵੀ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ ਵੀ ਜਿਹੜਾ ਇਹ ਟਰੰਪ ਐਡਮਿਨਿਸਟ੍ਰੇਸ਼ਨ
ਐਡਮਿਨਿਸਟ੍ਰੇਸ਼ਨ ਆ, ਕਹਿੰਦੇ ਉਹਨਾਂ ਨੇ ਸੇਮ ਪੋਜੀਸ਼ਨ ਲਈ ਆ ਜਿਹੜੀ ਅਕਤੂਬਰ ਆਰਗੂਮੈਂਟ ਜਿਹੜੀ ਪਿਛਲੇ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ ਓਬਾਮਾ ਨੇ ਲਈ ਸੀ। ਸੋ ਕੋਈ ਬੜਾ ਡਿਫਰੈਂਟ ਨਹੀਂ ਹੋਇਆ, ਪਰ ਇਹ ਆ ਵੀ ਸਖਤੀ ਨਾਲ ਜਿਹੜੇ ਕਾਨੂੰਨ ਆ ਉਹਨੂੰ ਲਾਗੂ ਕਰਨ ਜਾ ਰਹੇ ਤੇ ਸੁਪਰੀਮ ਕੋਰਟ ਕਹਿੰਦੇ ਆ ਵੀ ਓਵਰਡਰਾਈਵ ਦੇ ਵਿੱਚ ਕੰਮ ਕਰ ਰਹੀ ਹੈ, ਲਗਾਤਾਰ ਫੈਸਲੇ ਦੇ ਉੱਤੇ ਫੈਸਲੇ ਜਿਹੜੇ ਆ, ਚਾਹੇ ਕੋਈ ਛੋਟਾ ਕੇਸ ਹੋਵੇ ਤੇ ਚਾਹੇ ਕੋਈ ਵੱਡਾ ਕੇਸ। ਵੈਸੇ ਤਾਂ ਕੋਈ ਛੋਟਾ ਕੇਸ ਨਹੀਂ ਮੰਨਿਆ ਜਾਂਦਾ ਜਿਹੜਾ ਸੁਪਰੀਮ ਕੋਰਟ ਤੱਕ ਜਿਹੜਾ ਪਹੁੰਚਿਆ ਹੋਵੇ। ਸੋ ਕਾਫੀ ਤੇਜ਼ੀ ਦੇ ਨਾਲ ਜਿਹੜੇ ਆਪਣੇ ਫੈਸਲੇ ਆ ਉਹ ਹੁਣ ਸੁਣਾਉਣ ਲੱਗੀ ਹੋਈ ਆ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਆ। LA ਦੇ ਜਿਹੜੇ ਪੁਲਿਸ ਅਫਸਰਾਂ ਦੇ ਨਾਲ ਜਿਹੜੀ ਜੁੜੀ ਹੋਈ ਇਹ ਖਬਰ ਆ। 2 LA ਦੇ ਜਿਹੜੇ ਵੈਟਰਨ ਪੁਲਿਸ ਅਫਸਰ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਪਾਇਆ ਗਿਆ ਆ ਸੈਕਸ਼ੂਅਲ ਅਸੌਲਟ ਕੇਸ ਦੇ ਵਿੱਚ, ਤੇ ਉਸ ਦੇ ਤਹਿਤ ਉਹਨਾਂ ਨੂੰ ਹੁਣ 25 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਜੇਮਸ ਨਿਕੋਲਸ ਤੇ ਲੂਈਜ਼ ਵੈਲਨਜ਼ੁਏਲਾ ਉਹਨਾਂ ਨੇ ਕਹਿੰਦੇ ਨੋ ਕੰਟੈਸਟ ਪਲੀ ਜਿਹੜੀ ਉਹ ਜਿਹੜਾ ਟਰਾਇਲ ਚੱਲ ਰਿਹਾ ਸੀ ਉਸ ਦੇ ਵਿੱਚ ਦਿੱਤੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੋਂ ਦੇ ਜੱਜ ਸੀਗੇ ਉਸ ਕੋਰਟ ਦੇ, ਉਹਨਾਂ ਨੇ ਇਹਨਾਂ ਨੂੰ 25 ਸਾਲ ਦੀ ਜਿਹੜੀ ਸਜ਼ਾ ਸੁਣਾਈ ਆ। ਕਹਿੰਦੇ ਇਹਨਾਂ ਦੇ ਉੱਤੇ ਬਹੁਤ ਜਿਹੜੇ ਸੰਗੀਨ ਜਿਹੜੇ ਦੋਸ਼ ਸੀਗੇ ਵੀ 19 ਸਾਲ ਤੋਂ ਲੈ ਕੇ 34 ਸਾਲ ਦੀਆਂ ਔਰਤਾਂ ਦੇ ਨਾਲ ਉਹਨਾਂ ਨੇ ਜਿਹੜੇ ਆ ਸੈਕਸ਼ੂਅਲ ਅਸੌਲਟ ਜਿਹੜੇ ਕੀਤੇ ਸੀ, ਤੇ ਜਿਸ ਦੇ ਵਿੱਚ ਟਰਾਇਲ ਦੇ ਵਿੱਚ ਇਹਨਾਂ ਨੂੰ ਦੋਸ਼ੀ ਜਿਹੜਾ ਆ ਉਹ ਪਾਇਆ ਗਿਆ ਸੀ। ਇਹੀ ਨਹੀਂ, ਲਾਸ ਐਂਜਲਸ ਸਿਟੀ ਨੇ ਜਿਹੜੇ ਆ ਉਹ ਇਹਨਾਂ ਔਰਤਾਂ ਦੇ ਨਾਲ $2 ਮਿਲੀਅਨ ਦੇ ਵਿੱਚ ਸੈਟਲਮੈਂਟ ਵੀ ਜਿਹੜੀ ਆ ਉਹ ਲਾਸੂਟ ਦੀ ਕੀਤੀ ਸੀ, ਕਿਉਂਕਿ ਉਹਨਾਂ ਨੇ ਸੂਹ ਕੀਤਾ ਸੀ ਸਿਟੀ ਨੂੰ ਵੀ ਇਸ ਦੇ ਕਰਕੇ ਵੀ, ਕਿਉਂਕਿ ਜਿਹੜਾ ਉਹਨਾਂ ਦੇ ਨਾਲ ਜਿਸਮਾਨੀ ਸ਼ੋਸ਼ਣ ਜਿਹੜਾ ਉਹ ਹੋਇਆ ਸੀ, ਤੇ ਪਰ ਨਾਲ ਦੇ ਨਾਲ ਉਹਨਾਂ ਦਾ ਫੈਸਲਾ ਵੀ ਉਹਨਾਂ ਦੇ ਹੱਕ ਦੇ ਵਿੱਚ ਆਇਆ, ਤੇ ਇਹ 2 ਦਾਗੀ ਪੁਲਿਸ ਅਫਸਰਾਂ ਨੂੰ ਹੁਣ 25 ਸਾਲ ਦੀ ਸਜ਼ਾ ਸੁਣਾਈ ਗਈ ਆ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਡੈਲਟਾ 에ਅਰਲਾਈਨ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਜਿਹੜਾ NRA ਆ, ਨੈਸ਼ਨਲ ਰਾਈਫਲ ਐਸੋਸੀਏਸ਼ਨ, ਉਹਨਾਂ ਦੇ ਨਾਲੋਂ ਜਿਹੜਾ ਆ ਆਪਣਾ ਕਿਸੇ ਤਰ੍ਹਾਂ ਦਾ ਵੀ ਰਿਸ਼ਤਾ ਉਹ ਤੋੜਦੇ ਹੈਗੇ। ਉਹ ਪਹਿਲਾਂ ਜਿਹੜੇ ਆ ਡਿਸਕਾਊਂਟ ਦਿੰਦੇ ਹੁੰਦੇ ਸੀ, ਜੇ ਤੁਸੀਂ NRA ਦੇ ਮੈਂਬਰ ਹੈਗੇ ਆ ਤੇ ਡੈਲਟਾ 에ਅਰਲਾਈਨ ਡਿਸਕਾਊਂਟ ਦਿੰਦੀ ਸੀ, ਉਹ ਨਹੀਂ ਬੰਦ ਕਰ ਦਿੱਤਾ। ਤੇ ਉਹਦੇ ਜਦੋਂ ਇਹ ਕੰਮ ਹੋਇਆ ਤੇ ਜਾਰਜੀਆ ਦਾ ਇੱਕ ਰਿਪਬਲਿਕਨ ਸੈਨੇਟਰ ਆ, ਉਹ ਕਹਿੰਦਾ ਵੀ ਜੇ ਤੁਸੀਂ ਇਹ ਕੰਮ ਕਰੋਗੇ ਅਸੀਂ ਤੁਹਾਡੀ ਜਿਹੜੀ ਟੈਕਸ ਬ੍ਰੇਕ ਆ ਉਹਨੂੰ ਬੰਦ ਕਰਾਂਗੇ। ਸੋ ਇਹ ਕੀ ਗੱਲ ਹੋਈ? ਮਤਲਬ ਇਹ ਹਰ ਇੱਕ ਬਿਜ਼ਨਸ ਨੂੰ ਕਿਹਨੂੰ ਡਿਸਕਾਊਂਟ ਦੇਣਾ ਕਿਹਨੂੰ ਨਹੀਂ ਦੇਣਾ, ਇਹ ਤਾਂ ਉਹਨਾਂ ਦਾ ਅਧਿਕਾਰ ਜਿਹੜਾ ਕਿਤੇ ਨਾ ਕਿਤੇ ਹੈਗਾ ਆ। ਪਰ ਇਹ ਤਾਂ ਸ਼ਰੇਆਮ NRA ਦੀ ਜਿਹੜੀ ਬੋਲੀ ਬੋਲਦੇ ਲੱਗਦੇ ਨੇ ਕਾਂਗਰਸਮੈਨ, ਵੀ ਜੇ ਤੁਸੀਂ ਉਹਨਾਂ ਨੂੰ ਬਾਈਕਾਟ ਕਰੋਗੇ ਜਾਂ ਬੇਸਿਕਲੀ ਉਹਨਾਂ ਦਾ ਡਿਸਕਾਊਂਟ ਬੰਦ ਕਰੋਗੇ ਤੇ ਅਸੀਂ ਤੁਹਾਡੀ ਜਿਹੜੀ ਟੈਕਸ ਬ੍ਰੇਕ ਬੰਦ ਕਰੋਗੇ। ਤੇ ਕੱਲ ਵੀ ਮੈਂ ਇਹ ਚੀਜ਼ ਜ਼ਿਕਰ ਕੀਤੀ ਸੀ ਵੀ ਇੱਕ ਪਾਸੇ 5 ਮਿਲੀਅਨ ਮੈਂਬਰ ਨੇ ਤੇ ਇੱਕ ਪਾਸੇ 300 ਤੋਂ ਮਿਲੀਅਨ ਜਿਹੜੇ ਵੱਧ US ਸਿਟੀਜ਼ਨ ਨੇ। ਸੋ ਕਿਹਨਾਂ ਦੀ ਗੱਲ ਜਿਹੜੀ ਆ, ਕਿਹੜਾ ਬਿਜ਼ਨਸ ਜਿਹੜਾ ਜੀ ਸੁਣੂਗਾ? ਸੋ ਇਦਾਂ ਲੱਗ ਰਿਹਾ ਵੀ ਇਹ ਜਿਹੜੇ ਕਾਂਗਰਸਮੈਨ ਵੀ ਸ਼ਾਇਦ NRA ਦੇ ਹੀ ਨੇ, ਆਮ ਲੋਕਾਂ ਦੇ ਨਹੀਂ ਨੇ। ਜੇ ਆਮ ਲੋਕਾਂ ਦੇ ਵਿੱਚ ਥੋੜੀ ਨਾਰਾਜ਼ਗੀ ਉਹਨਾਂ ਦੇ ਪ੍ਰਤੀ ਹੈਗੀ ਆ ਤਾਂ ਉਹਨਾਂ ਨੂੰ ਇਸ ਚੀਜ਼ ਦੇ ਪ੍ਰਤੀ ਸੰਵੇਦਨਸ਼ੀਲ ਹੋ ਕੇ ਉਹਨਾਂ ਦੀ ਗੱਲ ਜਿਹੜੀ ਸੁਣਨੀ ਚਾਹੀਦੀ ਆ, ਰਾਦਰ ਦੈਨ NRA ਦੀ। ਪਰ ਅਫਸੋਸ ਵਾਲੀ ਗੱਲ, ਅਮਰੀਕਾ ਵਿੱਚ ਵੀ ਇਲੈਕਸ਼ਨਾਂ ਜਿਹੜੀਆਂ ਡਾਲਰਾਂ ਦੇ ਸਿਰ ਤੇ ਜਿਹੜੀਆਂ ਜਿੱਤੀਆਂ ਜਾਂਦੀਆਂ ਨੇ, ਤੇ ਉਹੀ ਕੁਛ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਵੀ ਕਿੰਨੇ ਇਲੈਕਸ਼ਨਾਂ ਦੇ ਦੌਰਾਨ ਜ਼ਿਆਦਾ ਡਾਲਰ ਜਿਹੜੇ ਕਿਹਦੇ ਕੈਂਪੇਨ ਦੇ ਵਿੱਚ ਸੁੱਟੇ ਸੀ, ਤੇ ਉਹੀ ਜਿਹੜੀਆਂ ਚੀਜ਼ਾਂ ਹੁਣ ਸਾਹਮਣੇ ਨਿਕਲ ਕੇ ਆ ਰਹੀਆਂ। ਜੀ ਬਿਲਕੁਲ। ਸੋ ਜਾਰਜੀਆ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਡੈਲਟਾ 에ਅਰਲਾਈਨ ਆ, ਅਟਲਾਂਟਾ ਦੇ ਵਿੱਚ ਇਹਨਾਂ ਦਾ ਮੇਨ ਆਫਿਸ ਵੀ ਹੈਗਾ, ਤੇ ਇਹਨਾਂ ਨੂੰ ਲਗਭਗ $40 ਮਿਲੀਅਨ ਦੀ ਟੈਕਸ ਬ੍ਰੇਕ ਮਿਲਦੀ ਸੀ। ਤੇ ਇਹ ਤੋਂ ਜਿਹੜੇ ਆ ਫਿਰ ਉਹ ਜਿਹੜੇ ਉੱਥੇ ਦੇ ਲੈਫਟੀਨੈਂਟ ਗਵਰਨਰ ਵੀ ਹੈਗੇ ਉਹ ਵੀ ਕਾਫੀ ਖਪਾ ਹੋਏ ਆ ਵੀ ਇਹ ਜਿਹੜੇ NRA ਆ ਉਹਨਾਂ ਦੇ ਨਾਲ ਡੈਲਟਾ ਇਦਾਂ ਕਿਉਂ ਡੀਲ ਕਰ ਰਹੀ ਹੈਗੀ ਆ। ਜੀ। ਤੇ ਹਰਜੋਤ ਸਿੰਘ ਜੀ ਦੱਸ ਰਹੇ ਵੀ NRA ਦੇ ਜਿਹੜਾ ਟਵਿੱਟਰ ਅਕਾਊਂਟ ਆ ਉਸ ਦੇ ਉੱਤੇ ਕਾਫੀ ਜਿਹੜੇ ਆ ਉਹ ਫਾਲੋਅਰਸ ਨੇ, ਤਕਰੀਬਨ ਮਿਲੀਅਨ ਦੇ ਕਰੀਬ ਜਿਹੜੇ ਹੈਗੇ ਨੇ। ਤੇ ਸਭ ਨੂੰ ਯਾਦ ਹੋਵੇਗਾ ਇਹ ਇੱਕ ਕੁੜੀ ਜਿਸਨੇ ਜਦੋਂ ਇਹ ਡਗਲਸ ਸਟੋਨਮੈਨ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਬੜੀ ਇੱਕ ਕਹਿ ਲਓ ਭਾਵਨਾਤਮਕ ਜਿਹੜੀ ਸਪੀਚ ਜਿਹੜੀ ਦਿੱਤੀ ਸੀਗੀ, ਉਸ ਐਮਾ ਗੋਨਜ਼ਾਲੇਸ, ਉਸ ਦੇ ਹੁਣ ਆਲਰੇਡੀ ਜਿਹੜੇ NRA ਦੇ ਨਾਲੋਂ ਵੀ ਟਵਿੱਟਰ ਦੇ ਜਿਹੜੇ ਫਾਲੋਅਰ ਜਿਹੜੇ ਉਹ ਵੱਧ ਚੁੱਕੇ ਨੇ। ਲੋਕ ਉਸ ਦਾ ਜਿਹੜਾ ਕਾਫੀ ਸਾਥ ਜਿਹੜਾ ਉੱਥੇ ਵੀ ਦੇ ਰਹੇ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਇਹ ਰਾਈਟ ਨਾਓ ਇੱਕ ਏਜ ਹੈਗੀ ਆ ਜਿਹੜੀ ਸੋਸ਼ਲ ਮੀਡੀਆ ਦੀ। ਜੇ ਆਪਣੇ ਰਾਸ਼ਟਰਪਤੀ ਹਰ ਇੱਕ ਬਿਆਨ ਟਵਿੱਟਰ ਦੇ ਜ਼ਰੀਏ ਦਿੰਦੇ ਨੇ ਤਾਂ ਹਰ ਇੱਕ ਜਿਹੜਾ ਬੰਦਾ ਸੋਚਦਾ ਵੀ ਇੱਕ ਬਹੁਤ ਵੱਡਾ ਹੁਣ ਪਲੇਟਫਾਰਮ ਜਿਹੜਾ ਉਹ ਬਣ ਚੁੱਕਾ ਆ। ਤੇ ਇਹ ਇੱਕ ਵੱਡੀ ਗੱਲ ਆ ਵੀ ਇੱਕ ਆਮ ਜਿਹੀ ਕੁੜੀ ਉਸ ਸਕੂਲ ਦੀ ਸਰਵਾਈਵਰ, ਸ਼ੂਟਿੰਗ ਦੀ ਸਰਵਾਈਵਰ, ਉਹ ਉੱਥੇ ਆਈ ਆ, ਉਸਨੇ ਜਿਹੜੀ ਸਪੀਚ ਦਿੱਤੀ, ਤੇ ਉਹ NRA ਦੇ ਵੀ ਜਿਹੜੇ ਵੱਧ ਫਾਲੋਅਰਸ ਜਿਹੜੀ ਇਸ ਟਾਈਮ ਬਣਾ ਕੇ ਬੈਠ ਚੁੱਕੀ ਆ, ਤੇ ਆਪਣੀਆਂ ਜਿਹੜੀਆਂ ਲਗਾਤਾਰ ਗੱਲਾਂ ਆ ਉਹ ਉੱਥੇ ਉਹ ਕਹਿੰਦੀ ਆ। ਤੇ
ਲਗਾਤਾਰ ਹਰਜੋਤ ਸਿੰਘ ਜੀ ਉਸ ਸਕੂਲ ਦੇ ਬੱਚਿਆਂ ਦੇ ਦੁਆਰਾ ਪ੍ਰੋਟੈਸਟ ਜਿਹੜੇ ਚੱਲ ਰਹੇ ਨੇ, ਇਹੀ ਨਹੀਂ ਹੋਰ ਵੀ ਕਈ ਥਾਵਾਂ ਦੇ ਉੱਤੇ ਲਗਾਤਾਰ ਪ੍ਰੋਟੈਸਟ ਇਹਨਾਂ ਬੱਚਿਆਂ ਦੁਆਰਾ ਜਿਹੜੇ ਕੀਤੇ ਜਾ ਰਹੇ ਨੇ, ਤੇ ਉਮੀਦ ਇਹੀ ਕਰਦੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਕੋਈ ਸਖਤ ਕਾਨੂੰਨ ਜਿਹੜੇ ਆ ਉਹ ਬਣਨ, ਤਾਂ ਜੋ ਜਿਹੜੇ ਆ ਨੌਜਵਾਨਾਂ ਦੇ ਕੋਲ ਖਾਸ ਕਰਕੇ ਉਹ ਲੋਕ ਜਿਹੜੇ ਮਾਨਸਿਕ ਤੌਰ ਤੇ ਅਸੰਤੁਲਿਤ ਨੇ ਉਹਨਾਂ ਦੇ ਕੋਲ ਜਿਹੜੇ ਆ ਮਾਰੂ ਹਥਿਆਰ ਜਿਹੜੇ ਆ ਉਹ ਨਾ ਪਹੁੰਚ ਸਕਣ। ਜੀ ਬਿਲਕੁਲ। ਸੋ ਜਿਹੜੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਜਿਹੜਾ ਆ ਕਾਫੀ ਕੁਝ ਜਿਹੜਾ ਪ੍ਰੋਟੈਸਟ ਹੋਣੇ ਹੈਗੇ ਆ, ਉਹਦੇ ਬਾਰੇ ਵੀ ਆਪਾਂ ਅਪਡੇਟ ਕਰਦੇ ਰਹਾਂਗੇ। ਇਸੇ ਤਰ੍ਹਾਂ ਇੱਕ ਹੋਰ ਖਬਰ ਆਈ ਆ ਵੀ ਇੱਕ ਚੈਰੀ ਹਿੱਲ ਹਾਈ ਸਕੂਲ ਹੈਗਾ, ਉਹਦੇ ਵਿੱਚ ਇੱਕ ਟੀਚਰ ਨੇ ਜਿੱਦਾਂ ਆਪਣੇ ਕਮੈਂਟ ਜਿਹੜੇ ਆ ਉਹ ਜਦੋਂ ਸ਼ੂਟਿੰਗ ਹੋਈ ਸੀ ਉਹ ਪਾਏ ਸੀ ਵੀ ਇਹ ਗਲਤ ਕੰਮ ਆ, ਇੱਦਾਂ ਦੀ ਜਿਹੜੀ ਗਨ ਕੰਟਰੋਲ ਹੋਣਾ ਚਾਹੀਦਾ। ਉਹ ਤੋਂ ਬਾਅਦ ਉਹ ਟੀਚਰ ਨੂੰ ਕਹਿੰਦੇ ਸਸਪੈਂਡ ਕਰ ਦਿੱਤਾ ਗਿਆ, ਤੇ ਹੁਣ ਜਿਹੜੇ ਸਟੂਡੈਂਟਸ ਆ ਉਹ ਟੀਚਰ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਜੀ ਜੀ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਤੇ ਰਹਿੰਦੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਉਹ ਨਜ਼ਰ ਜਿਹੜੀ ਬਣਾਵਾਂਗੇ। ਵੈਸਟ ਵਰਜੀਨੀਆ ਦੇ ਟੀਚਰਸ ਜਿਹੜੇ ਆ ਉਹ ਕੀ ਕਰ ਰਹੇ ਨੇ, ਤੇ ਹੋਰ ਕਾਫੀ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਕਾਫੀ ਖਬਰਾਂ ਹੈਗੀਆਂ ਵੀ ਕਿਸ ਤਰ੍ਹਾਂ ਜਿਹੜੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨ ਸਟੂਡੈਂਟ USA ਆਉਂਦੇ ਸੀ ਉਹਨਾਂ ਨੇ ਹੁਣ ਆਉਣਾ ਬੰਦ ਕਰ ਦਿੱਤਾ, ਤੇ ਉਹਨਾਂ ਨੇ ਸਾਡੇ ਗੁਆਂਢੀ ਮੁਲਕ ਆ ਜਿਹੜਾ ਉਹਦੇ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ ਹੈਗਾ। ਜੀ ਜੀ। ਤੇ ਕਰਦੇ ਆ ਆਪਾਂ, ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ, ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh
9168656659 या परमप्रीत सिंह डड्डी 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਲਤੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਨਾ ਤਾਂ ਤੂੰ ਕਰਾ ਲੈਂਦੀ ਬੇਕੇ ਮਹਾਰਾਜੇ ਨਾਲ ਵਿਆਹ, ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ। ਵੀ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ ਹੈ। ਮੌਰਗੇਜ ਵਾਲੇ ਮੇਰੇ ਭਰਾ ਲੱਗਦੇ ਨਾ ਵੀ ਮੈਨੂੰ ਹਾਂ ਕਰ ਦੂ ਕੋਈ। ਘਰ ਦੇ ਲਈ ਮਾਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮਾਰਗੇਜ ਵਾਲਿਆਂ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ, ਤੇ ਜੇ ਤੁਸੀਂ ਸੈਲਫ ਇੰਪਲਾਈਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮਾਰਗੇਜ ਲੈਣੀ ਹੈ ਤਾਂ ਕਾਲ ਰੇਟ ਬੀਟ ਮਾਰਗੇਜ 8778777575 877-877-7575। ਰੇਟ ਬੀਟ ਮਾਰਗੇਜ LLC NMLS ID 1267188। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਧੰਨਵਾਦ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਬੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਜਾਂ 4082725200 ਦੇ ਉੱਤੇ। ਤੇ ਹਰਜੋਤ ਸਿੰਘ ਜੀ ਅਗਲੀਆਂ ਕੁਝ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵਧਦੇ ਹਾਂ। ਸੈਨ ਡਿਏਗੋ ਨੇ ਇੱਕ ਬੜਾ ਸ਼ਾਨਦਾਰ ਨਵਾਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਆ, ਜਿਸ ਦਾ ਨਾਮ ਉਹਨਾਂ ਨੇ ਵੀਲਸ ਆਫ ਚੇਂਜ ਕਰਕੇ ਰੱਖਿਆ ਹੈ, ਜਿਸ ਦੇ ਵਿੱਚ ਜਿਹੜੇ ਵੀ ਸੈਨ ਡਿਏਗੋ ਦੇ ਵਿੱਚ ਹੋਮਲੈਸ ਬੰਦੇ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇਗਾ, ਪਰ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਡਾਲਰ ਮਿਲਣਗੇ, ਪਰ ਉਹਨਾਂ ਨੂੰ ਕੰਮ ਕਰਨਾ ਪਊਗਾ। ਖਾਸ ਕਰਕੇ ਇਹ ਕੰਮ ਜਿਹੜਾ ਸੈਨ ਡਿਏਗੋ ਦੇ ਜਿਹੜੇ ਡਾਊਨਟਾਊਨ ਇਲਾਕੇ ਦੇ ਵਿੱਚ ਜਿਹੜਾ ਉਹ ਸ਼ੁਰੂ ਕੀਤਾ ਗਿਆ ਆ, ਜਿਸ ਦੇ ਵਿੱਚ $11.5 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੋਮਲੈਸ ਬੰਦਿਆਂ ਨੂੰ ਜਿਹੜਾ ਮੌਕਾ ਦਿੱਤਾ ਜਾਊਗਾ ਵੀ ਤੁਸੀਂ 5 ਘੰਟੇ ਐਵਰੀਡੇ ਕੰਮ ਕਰ ਸਕਦੇ ਹੋ। ਤੁਹਾਨੂੰ ਜਿਹੜਾ ਇੱਥੇ ਦਾ ਟਰੈਸ਼ ਆ ਜਿਹੜਾ ਉਹ ਕਲੀਨ ਅਪ ਜਿਹੜਾ ਕਰਨਾ ਪਊਗਾ, ਚਾਹੇ ਉਹ ਨੀਡਲਸ ਆ, ਚਾਹੇ ਕਿਸੇ ਵੀ ਤਰੀਕੇ ਦਾ ਕੋਈ ਗਾਰਬੇਜ ਆ, ਉਹ ਸਾਰਾ ਕੁਝ ਜਿਹੜਾ ਸਾਫ਼ ਕਰਨਾ ਪਊਗਾ। ਤੇ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਸੈਨ ਡਿਏਗੋ ਸਿਟੀ ਵੱਲੋਂ ਕੀਤੀ ਗਈ ਆ, ਚੰਗੀ ਗੱਲ ਆ। ਤੇ ਇਨਫੈਕਟ ਇਹਨਾਂ ਨੂੰ ਦੇਖਦੇ ਹੋਏ ਬਾਕੀ ਸਿਟੀਆਂ ਦੇ ਵਿੱਚ ਵੀ ਅਜਿਹੇ ਪ੍ਰੋਗਰਾਮ ਜਿਹੜੇ ਆ ਉਹ ਚੱਲਣੇ ਚਾਹੀਦੇ ਆ। ਉੱਥੋਂ ਦੇ ਮੇਅਰ ਕੈਵਿਨ ਫੌਕਨਰ ਉਹਨਾਂ ਨੇ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਦਿੱਤੀ ਵੀ ਜਿਹੜਾ ਵੀਲਸ ਆਫ ਚੇਂਜ ਪ੍ਰੋਗਰਾਮ ਆ ਉਹ ਅਸੀਂ ਜਿਹੜਾ ਹੁਣ ਸ਼ੁਰੂ ਕਰ ਚੁੱਕੇ ਹਾਂ। ਤੇ 3 ਦਿਨ ਹਫ਼ਤੇ ਦੇ ਵਿੱਚ ਕੰਮ ਤੇ ਐਵਰੀਡੇ ਜਿਹੜਾ 5 ਘੰਟੇ ਦਾ ਕੰਮ ਜਿਹੜਾ ਹੋਮਲੈਸ ਬੰਦਿਆਂ ਨੂੰ ਦਿੱਤਾ ਜਾਵੇਗਾ ਇਸ ਪ੍ਰੋਗਰਾਮ ਦੇ ਤਹਿਤ ਜੀ। ਸੋ ਲੱਗਦਾ ਇਹ ਫੋਲੋ ਕਰ ਰਹੇ ਆ ਨਿਊ ਮੈਕਸੀਕੋ ਦੇ ਵਿੱਚ ਇੱਕ ਸਿਟੀ ਜਿਹੜੀ ਆ ਅਲਬੂਕਰਕੀ, ਉਹਦੇ ਜਿਹੜੇ ਮੇਅਰ ਆ ਕਹਿੰਦੇ ਵੀ ਅਸੀਂ ਇੱਕ ਵਾਰੀ ਉਹ ਸਟਰੀਟ ਤੇ ਜਾ ਰਿਹਾ ਸੀ ਤਾਂ ਉਹਨੂੰ ਸਾਈਨ ਦੇਖਿਆ, ਹੋਮਲੈਸ ਵਾਲਾ ਬੰਦਾ ਜਿਹੜਾ ਆ ਉਹ ਸਾਈਨ ਫੜ ਕੇ ਖੜਾ ਸੀ, ਨੀਡ ਜੌਬ। ਸੋ ਉਹਨੂੰ ਆਈਡੀਆ ਆਇਆ ਵੀ ਕਿਉਂ ਨਾ ਆਪਾਂ ਜਿਹੜਾ
ਇਹਨਾਂ ਨੂੰ ਜੌਬ ਦਈਏ। ਸੋ ਉਹਨਾਂ ਸਿਟੀ ਦੇ ਵਿੱਚ ਪਾਸ ਕਰਕੇ 1500 ਦੇ ਕਰੀਬ ਉਸ ਟਾਊਨ ਦੇ ਵਿੱਚ ਜਿਹੜੇ ਹੋਮਲੈਸ ਆ ਉਹਨਾਂ ਨੂੰ ਵਰਕ ਦਿੱਤਾ ਤੇ ਉਹਨਾਂ ਨੇ ਇਦਾਂ ਦੀ ਕੋਲੈਬੋਰੇਸ਼ਨ ਕੀਤੀ। ਮਿਨੀਮਮ ਵੇਜ ਵੀ ਦਿੰਦੇ ਸੀ, ਉਹਨਾਂ ਦੀ ਜੋ ਵੀ ਉੱਥੇ $8-9 ਜਿੰਨੀ ਸੀ, ਪਲੱਸ ਉਹਨੂੰ ਜਿੰਨੇ ਵੀ ਲੋਕਲ ਜਿਹੜੇ ਰੈਸਟੋਰੈਂਟ ਸੀਗੇ ਉਹਨਾਂ ਦੇ ਨਾਲ ਵੀ ਉਹਨਾਂ ਜਿੱਦਾਂ ਡੀਲ ਬਣਾਈ, ਕੋਈ ਟਾਕੋ ਬੈਲ, 버ਗਰ ਕਿੰਗ ਇਦਾਂ ਦੇ ਨਾਲ ਵੀ ਜੇ ਤੁਸੀਂ ਆਹ ਬੰਦਿਆਂ ਨੂੰ ਅਸੀਂ ID ਦੇਵਾਂਗੇ ਤੇ ਜੇ ਇਹਨਾਂ ਨੂੰ ਤੁਸੀਂ ਫੂਡ 50% ਡਿਸਕਾਊਂਟ ਤੋਂ ਦੇ ਦਿਓ। ਸੋ ਲੋਕਲ ਬਿਜ਼ਨੈਸਸ ਨੇ ਵੀ ਹੈਲਪ ਕੀਤੀ, ਉਹ ਤਾਂ ਬਹੁਤ ਖੁਸ਼ ਹੋਏ। ਉਹ ਕਹਿੰਦੇ ਵੀ ਇੱਕ ਤਾਂ ਇਹ ਗੰਦ ਪਾਉਂਦੇ ਰਹਿੰਦੇ ਬਹੁਤ ਸਾਰੇ ਲੋਕ ਤੇ ਨਾਲੇ ਪਲੱਸ ਸਫਾਈ ਆਲੇ ਦੁਆਲੇ ਰਹੂਗੀ ਤੇ ਉਹਨਾਂ ਨੇ ਜਿਹੜਾ ਫੂਡ ਆ ਉਹਨਾਂ ਨੂੰ ਹਾਫ ਤੇ ਦਿੱਤਾ ਤੇ ਉਹ ਬੜਾ ਮਾਡਲ ਜਿਹੜਾ ਹੋਰ ਨਿਬੜਿਆ ਹੈਗਾ। ਬਿਲਕੁਲ, ਤੇ ਇਹੀ ਨਹੀਂ ਅਜਿਹੇ ਪ੍ਰੋਗਰਾਮ ਸ਼ਿਕਾਗੋ, ਡੈਨਵਰ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਉਹ ਨਾਲ ਇਸ ਟਾਈਮ ਚੱਲ ਰਹੇ ਨੇ। ਆਪਾਂ ਦੇਖ ਰਹੇ ਹਾਂ ਵੀ ਬੇ ਏਰੀਏ ਦੇ ਵਿੱਚ ਇਹ ਇੱਕ ਬੜੀ ਵੱਡੀ ਸਮੱਸਿਆ ਦੇ ਤੌਰ ਦੇ ਉੱਤੇ ਜਿਹੜੀ ਇਸ ਟਾਈਮ ਉੱਭਰੀ ਹੋਈ ਆ। ਅਕਸਰ ਜਦੋਂ ਵੀ ਮੇਅਰ ਦੀਆਂ ਰੇਸਾਂ ਹੁੰਦੀਆਂ ਹੋਮਲੈਸਨੈਸ ਦੇ ਉੱਤੇ ਬਹੁਤ ਰੌਲਾ ਪੈਂਦਾ ਰਹਿੰਦਾ ਆ। ਹੁਣ ਆਪਾਂ ਦੇਖ ਰਹੇ ਹਾਂ ਵੀ ਇਨਫੈਕਟ ਲੈਜਿਸਲੇਟਿਵ ਸ਼ਾਇਦ ਜਿਹੜਾ ਕੁਛ ਨਾ ਕੁਛ ਇੱਕ ਵੱਖਰਾ ਬਣਨ ਜਾ ਰਿਹਾ ਆ, ਜਿਸ ਦੇ ਵਿੱਚ ਇੱਕ ਵੱਖਰੇ ਤੌਰ ਦੇ ਉੱਤੇ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣਾ, ਉਸ ਦੇ ਲਈ ਕਈ $1 ਮਿਲੀਅਨ ਜਿਹੜੇ ਖਰਚਣ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਆ। ਆਈ ਗੈਸ ਹਰ ਇੱਕ ਸਿਟੀ ਨੂੰ ਆਪਣੇ ਪੱਧਰ ਦੇ ਉੱਤੇ ਕੁਛ ਨਾ ਕੁਛ ਅਜਿਹੇ ਜਿਹੜੇ ਪ੍ਰੋਗਰਾਮ ਆ ਉਹ ਸ਼ੁਰੂ ਕਰਨੇ ਚਾਹੀਦੇ ਆ। ਜਿਹੜੀ ਸੈਨ ਡਿਏਗੋ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਇੰਡਸਟਰੀਅਲ ਸਾਈਡ ਹੋਮਲੈਸ ਜਿਹੜੇ ਉਹ ਟੈਂਟ ਲਾਏ ਹੋਏ ਆ, ਜਿੱਥੇ ਵੀ ਪ੍ਰੋਜੈਕਟ ਹੋਣੇ ਆ ਤੇ ਉਹ ਟੈਂਟਾਂ ਦੇ ਵਿੱਚ ਨਾਲੇ ਉਹਨਾਂ ਨੂੰ ਸਾਫ਼ ਸੁਥਰੇ ਟੈਂਟਾਂ ਵਿੱਚ ਰਹਿਣ ਦਾ ਜਿਹੜਾ ਉਹ ਮੌਕਾ ਵੀ ਮਿਲੂਗਾ। ਇੱਕ ਜਿਹੜਾ ਹੋਮਲੈਸ ਬੰਦਾ ਉਹ ਕਹਿੰਦਾ ਵੀ ਅਸੀਂ ਵਿਹਲੇ ਬਹਿਣ ਦੇ ਨਾਲ ਤਾਂ ਇਦਾਂ ਦਾ ਕੁਛ ਕਰ ਲਈਏ ਤੇ ਚੰਗੀ ਗੱਲ ਆ। ਸੋ ਸਾਰੇ ਹੋਮਲੈਸ ਜਿਹੜੇ ਆ ਉਹ ਕਹਿ ਸਕਦੇ ਆ ਵੀ ਉਹ ਮਾੜੇ ਨਹੀਂ ਹੁੰਦੇ, ਉਹਨਾਂ ਦੇ ਵਿੱਚ ਕਈ ਵਾਕਿਆ ਹੀ ਜਿਹੜੇ ਸਥਿਤੀਆਂ ਦੇ ਜਿਹੜੇ ਕਹਿ ਲਓ ਵੀ ਉਹਦੇ ਮਾਰੇ ਹੁੰਦੇ ਆ ਤੇ ਜੇ ਉਹ ਠੀਕ ਉਹਨਾਂ ਦੀਆਂ ਹੋ ਜਾਣ, ਉਹਨਾਂ ਨੂੰ ਇਦਾਂ ਮੌਕਾ ਮਿਲ ਜਾਵੇ ਤਾਂ ਜਿਹੜੀ ਵਧੀਆ ਗੱਲ ਜਿਹੜੀ ਉਹ ਰਹੇਗੀ। ਸੋ ਹੋਪਫੁਲੀ ਇਸ ਨੂੰ ਦੇਖਦੇ ਹੋਏ ਜਿਹੜੇ ਸੈਨ ਫਰਾਂਸਿਸਕੋ ਵਰਗਾ ਵੱਡਾ ਸ਼ਹਿਰ ਆ, ਜਿੱਥੇ ਇੱਕ ਬਹੁਤ ਵੱਡੀ ਇੱਕ ਐਪੀਡੈਮਿਕ ਦੇ ਤੌਰ ਦੇ ਉੱਤੇ ਇੱਕ ਫੈਲ ਰਹੀ ਆ, ਸੈਨ ਹੋਜ਼ੇ ਦੇ ਵਿੱਚ ਆਪਾਂ ਦੇਖ ਰਹੇ ਹਾਂ, ਬੇ ਏਰੀਏ ਦੇ ਹੋਰ ਕਈ ਸ਼ਹਿਰ ਨੇ, ਇਹਨਾਂ ਨੂੰ ਇੱਕ ਸਬਕ ਲੈਣ ਦੀ ਜ਼ਰੂਰਤ ਹੈਗੀ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ 에ਅਰ ਫੋਰਸ 1 ਆ, ਉਹ ਜਿਹੜਾ ਪ੍ਰੈਜ਼ੀਡੈਂਟ ਦਾ ਜਿਹੜਾ ਪਰਸਨਲ ਜਿਹੜਾ ਉਹਦੇ ਵਿੱਚ ਉਹ ਟਰੈਵਲ ਕਰਦੇ, ਉਹ ਜਹਾਜ਼ ਹੁੰਦਾ ਪ੍ਰੈਜ਼ੀਡੈਂਟ ਦਾ USA ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਆ ਹੁਣ ਬੋਇੰਗ ਦੇ ਨਾਲ ਜਿਹੜੀ ਡੀਲ ਬਣਾ ਲਈ ਹੈਗੀ ਆ। ਸਪੈਸ਼ਲ ਪਲੇਨ ਇਹ ਬਿਲਡ ਹੋਊਗਾ $3.9 ਬਿਲੀਅਨ ਦਾ। ਜੀ ਬਿਲਕੁਲ, ਕਿਉਂਕਿ ਇਸ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਚੀਜ਼ ਸੁਰੱਖਿਆ ਹੁੰਦੀ ਆ ਵੀ ਕਿਸ ਤਰੀਕੇ ਦੇ ਨਾਲ ਵਿਸ਼ਵ ਦਾ ਸਭ ਤੋਂ ਅਹਿਮ ਮੁਲਕ ਜਿਹੜਾ ਅਮਰੀਕਾ ਆ, ਉਸ ਦਾ ਰਾਸ਼ਟਰਪਤੀ, ਉਸ ਦੇ ਪਰਿਵਾਰ ਨੇ ਉਸ ਦੇ ਵਿੱਚ ਜਿਹੜਾ ਟਰੈਵਲ ਕਰਨਾ ਹੈ ਵੀ ਉਹ ਹਮੇਸ਼ਾ ਕਿੱਦਾਂ ਜਿਹੜਾ ਸੁਰੱਖਿਅਤ ਰਵੇ। ਸੋ ਉਹ ਇੱਕ ਬਣਾਈ ਆ। ਯਾਦ ਹੋਵੇਗਾ ਕੈਂਪੇਨ ਦੇ ਦੌਰਾਨ ਵੀ ਉਹਨਾਂ ਨੇ ਬੋਇੰਗ ਦੇ ਬਾਰੇ ਜਿਹੜੀ ਇਸ ਤਰੀਕੇ ਨਾਲ ਗੱਲਬਾਤ ਕੀਤੀ ਸੀ। ਕਹਿੰਦੇ ਇੱਕ ਇਨਫਾਰਮਲ ਜੀ ਡੀਲ ਜਿਹੜੀ ਉਹਨਾਂ ਨੇ ਬਣਾ ਲਈ ਆ, ਅਜੇ ਦਸਤਖਤ ਨਹੀਂ ਹੋਏ, ਸੋ ਆਪਾਂ ਕਹਿ ਨਹੀਂ ਸਕਦੇ ਵੀ ਅਜੇ ਵੀ ਪ੍ਰੋਪਰ ਡੀਲ ਜਿਹੜੀ ਹੋਈ ਆ। ਬੋਇੰਗ ਦੱਸਦੇ ਜੀ ਵੀ ਅਮਰੀਕਾ ਦੀ ਹੀ ਕੰਪਨੀ ਆ ਉਹ, ਤੇ ਸੋ ਇਸ ਕਰਕੇ ਉਹ ਚਾਹੁੰਦੇ ਨੇ ਵੀ ਜੇ $3.9 ਬਿਲੀਅਨ ਜਿੱਦਾਂ ਕਹਿ ਲਓ ਵੀ $4 ਬਿਲੀਅਨ ਜਿਹੜੇ ਲੱਗਣੇ ਨੇ ਤਾਂ ਉਸ ਦੇ ਕਰਕੇ ਫਿਰ ਜੌਬਸ ਵੀ ਬਣਨਗੀਆਂ, ਹੋਰ ਕਈ ਕੁਛ ਜਿਹੜਾ ਹੈ ਉਸ ਦੇ ਨਾਲ ਹੋਵੇਗਾ ਤੇ ਇੱਕ ਫਿਰ ਮੇਡ ਇਨ USA ਵਾਲਾ ਜਿਹੜਾ ਟੈਗ ਆ ਉਹ ਵੀ ਜਿਹੜਾ ਨਾਲ ਦੇ ਨਾਲ ਇਸ ਦੇ ਉੱਤੇ ਚੱਲੇਗਾ ਜੀ। ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਆਪਾਂ ਆਈਸ ਨਾਲ ਥੋੜੀ ਜਿਹੀ ਰਿਲੇਟਡ ਸਾਂਝੀ ਕਰੀਏ। ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਜਿਹੜੇ ਏਜੰਟ ਆ ਉਹਨਾਂ ਨੇ ਜਿਹੜਾ ਪੂਰਾ ਡਰ ਦਾ ਮਾਹੌਲ ਬਣਾਇਆ ਹੋਇਆ USA ਦੇ ਵਿੱਚ। ਤੇ ਹੁਣ ਇੱਕ ਖਬਰ ਆ ਰਹੀ ਆ ਵੀ ਇੱਕ 35 ਸਾਲਾਂ ਦਾ ਬੰਦਾ ਜਿਹੜਾ ਆ ਉਹ ਆਪਣੇ ਘਰ ਦੇ ਪਿੱਛੇ ਗਾਰਡਨਿੰਗ ਕਰ ਰਿਹਾ ਸੀ ਕੈਲੀਫੋਰਨੀਆ ਦੇ ਵਿੱਚ, ਤੇ ਜਦੋਂ ਉਹਨੂੰ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ। ਨੈਪਾ ਜਿਹੜਾ ਟਾਊਨ ਹੈਗਾ ਕੈਲੀਫੋਰਨੀਆ ਦੇ ਵਿੱਚ, ਤੇ ਕਹਿੰਦੇ ਪਈ ਉਹ ਐਜ਼ ਏ ਚਾਈਲਡ ਜਿਹੜਾ ਆ ਉਹ USA ਦੇ ਵਿੱਚ ਆਇਆ ਸੀ ਤੇ ਉਹਦੀ ਵਾਈਫ ਜਿਹੜੀ ਆ ਜਦੋਂ ਕਹਿੰਦੇ ਪਈ ਹਸਬੈਂਡ ਨੂੰ ਉਹਦੇ ਨੂੰ ਲਿਜਾ ਰਹੇ ਸੀ ਤੇ ਉਹਨਾਂ ਨੇ ਕੈਮਰਾ ਦੀ ਜਿਹੜੀ ਮੂਵੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਜਦੋਂ ਆਈਸ ਵਾਲਿਆਂ ਨੇ ਉਹਨੂੰ ਕਿਹਾ ਵੀ ਆਪਣਾ ਕੈਮਰਾ ਬੰਦ ਕਰ, ਫੇਰ ਹੀ ਤੈਨੂੰ ਦੱਸਾਂਗੇ ਵੀ ਅਸੀਂ ਤੇਰੇ ਹਸਬੈਂਡ ਨੂੰ ਕਿੱਥੇ ਲਿਜਾ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਆਪਾਂ ਯਾਦ ਹੋਵੇਗਾ ਆਪਣੇ ਸਾਰੇ ਹੀ ਸਰੋਤਿਆਂ ਨੂੰ ਵੀ ਪਿਛਲੇ ਸਾਲ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਸੀ ਤੇ ਉਸ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ
ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਈ, ਬਹੁਤ ਸਾਰੀਆਂ ਪ੍ਰਾਪਰਟੀਆਂ ਬਚਾਈਆਂ, ਆਪਣੀ ਜਾਨ ਜਿਹੜੀ ਆ ਜੋਖਮ ਦੇ ਉੱਤੇ ਪਾ ਕੇ। ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਜਿਹੜੀ ਵਾਲਟ ਡਿਜ਼ਨੀ ਆ, ਡਿਜ਼ਨੀਲੈਂਡ ਆ, ਉਹਨਾਂ ਨੇ ਕੀ ਕੀਤਾ ਵੀ ਜਿੰਨੇ ਵੀ ਫਾਇਰ ਫਾਈਟਰਸ ਆ ਸਪੈਸ਼ਲ ਜਿਹੜੇ ਖਾਸ ਕਰਕੇ ਜਿਹੜੇ ਫ੍ਰੈਜ਼ਨੋ ਦੇ ਵਿੱਚ ਆ ਤੇ ਬਾਕੀ ਤੇ ਹੋਰ ਸੂਬੇ ਦੇ ਵਿੱਚ ਜਿੰਨੇ ਵੀ ਆ, ਉਹਨਾਂ ਨੂੰ ਫ੍ਰੀ ਟਿਕਟਸ ਜਿਹੜੀਆਂ ਇਸ ਟਾਈਮ ਡਿਜ਼ਨੀਲੈਂਡ ਦੇ ਲਈ ਜਿਹੜੇ ਉਹ ਦੇ ਰਹੇ ਨੇ। 618 ਜਿਹੜੇ ਫਾਇਰ ਫਾਈਟਰਸ ਨੂੰ ਆਈ ਗੈਸ ਇਹ ਟਿਕਟਾਂ ਜਿਹੜੀਆਂ ਪਾਰਕ ਹੌਪਰ ਵਾਲੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਕਹਿੰਦੇ ਇੱਕ ਟਿਕਟ ਦੀ ਕੀਮਤ ਤਕਰੀਬਨ $167 ਆ ਤੇ ਕੁੱਲ $1,00,000 ਜਿਹੜੇ ਆ ਇੱਕ ਹਿਸਾਬ ਦੇ ਨਾਲ ਜਿਹੜੀ ਇੱਕ ਡੋਨੇਸ਼ਨ ਹੀ ਹੋਗੀ ਵੀ ਇਹ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਵੀ ਤੁਸੀਂ ਜਾਓ, ਥੋੜਾ ਜਿਹਾ ਇੰਜੋਏ ਕਰੋ, ਰਿਲੈਕਸ ਕਰੋ, ਤਾਂ ਜੋ ਫਿਰ ਜਿਹੜੇ ਆ ਵੀ ਤੁਸੀਂ ਜਿਹੜੀ ਇੱਕ ਹਿਸਾਬ ਦੇ ਨਾਲ ਮਿਹਨਤ ਕੀਤੀ ਆ ਉਸ ਦੀ ਲਈ ਉਹ ਥੈਂਕ ਯੂ ਇੱਕ ਹਿਸਾਬ ਦੇ ਨਾਲ ਉਹ ਕਰ ਰਹੇ ਆ। ਬਹੁਤ ਜਿਹੜੀ ਕਹਿ ਲਓ ਵੀ ਇਹ ਚੰਗੀ ਗੱਲ ਆ। ਸੋ ਇੱਕ ਇਸ ਦੇ ਵਿੱਚ ਹੋਰ ਚੀਜ਼ ਹੈਗੀ ਆ ਵੀ ਹੁਣ ਕੌਂਸਲ ਨੂੰ ਇਹ ਅਪਰੂਵ ਕਰਨਾ ਪੈਣਾ ਅਸੈਪਟੈਂਸ ਦਾ, ਕਿਉਂਕਿ ਕਿਸੇ ਵੀ ਤਰੀਕੇ ਦਾ ਜਿਹੜਾ $25,000 ਤੋਂ ਵੱਧ ਕੀਮਤ ਦਾ ਕੋਈ ਵੀ ਜਿਹੜਾ ਗਿਫਟ ਹੁੰਦਾ ਆ ਉਹ ਕੌਂਸਲ ਅਪਰੂਵ ਕਰਦੀ ਆ, ਤਾਂ ਹੀ ਕੋਈ ਫਾਇਰ ਫਾਈਟਰ ਵਾਲੇ ਜਿਹੜੇ ਆ ਉਹ ਅਸੈਪਟ ਜਿਹੜੇ ਉਹ ਕਰ ਸਕਦੇ ਨੇ। ਸੋ ਆਈ ਗੈਸ ਇਸ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਆ ਉਹ ਆਉਣੀ ਨਹੀਂ ਚਾਹੀਦੀ, ਕਿਉਂਕਿ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਤੇ ਉਸ ਦੇ ਲਈ ਥੋੜਾ ਬਹੁਤਾ ਤਾਂ ਇਹਨਾਂ ਨੂੰ ਕਹਿ ਲਓ ਵੀ ਫਨ ਕਰਾਉਣਾ ਜਾਂ ਥੋੜਾ ਬਹੁਤਾ ਉਹਨਾਂ ਨੂੰ ਰਿਲੈਕਸ ਕਰਾਉਣਾ ਬਹੁਤ ਜ਼ਰੂਰੀ ਹੈਗਾ ਹੈ ਜੀ। ਸੋ ਇਸ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਰ ਖਬਰ ਆਪਾਂ ਸਾਂਝੀ ਕਰੀਏ। ਸੈਨੋਜ਼ੇ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਜਿਹੜੀ ਕਾਫੀ ਦੀ ਦੁਕਾਨ ਸੀਗੀ, ਉਹਦੇ ਜਿਹੜੇ ਮਾਲਕ ਆ ਉਹ ਕਵੈਤ ਤੋਂ ਹੈਗੇ ਆ, ਜਿਨ੍ਹਾਂ ਦਾ ਨਾਂ ਖਾਲਿਦ ਅਲਟਰਾ ਕਰੀਤ ਕਰਕੇ ਦੱਸਿਆ ਗਿਆ, ਤੇ ਉਹਨਾਂ ਦੀ ਵਾਈਫ ਹੈਬਾ ਅਲ ਸ਼ਵੈਲੀ। ਡਾਊਨਟਾਊਨ ਸੈਨੋਜ਼ੇ ਦੇ ਵਿੱਚ ਉਹਨਾਂ ਦਾ ਇੱਕ ਰੈਸਟੋਰੈਂਟ ਸੀ ਜਿਹਨੂੰ ਪੋਮੀਗ੍ਰਾਨੇਟ ਕੈਫੇ ਕਰਕੇ ਜਾਣਿਆ ਜਾਂਦਾ ਸੀ, ਤੇ ਉਹ L1 ਵੀਜ਼ਾ ਦੇ ਉੱਤੇ ਸੀਗੇ। ਤੇ ਹੁਣ ਉਹ ਕਹਿੰਦੇ ਵੀ ਜਿਹੜਾ L1 ਵੀਜ਼ਾ ਉਹਨਾਂ ਨੂੰ ਡਿਨਾਈ ਕਰ ਦਿੱਤਾ, ਉਹਦੀ ਐਕਸਟੈਂਸ਼ਨ ਨਹੀਂ ਦਿੱਤੀ। ਸੋ ਆਪਣਾ ਬਿਜ਼ਨਸ ਬੰਦ ਕਰਕੇ ਕਹਿੰਦੇ ਆਪਣੇ ਆਪ ਜਿਹੜਾ ਸੈਲਫ ਡਿਪੋਰਟ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਲਗਾਤਾਰ ਜਿਹੜੀਆਂ ਚੱਲ ਰਹੀਆਂ, ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਵੀ ਹੁਣ ਜਿਹੜੇ ਬਹੁਤ ਸਾਰੇ ਇੰਡੀਅਨ ਜਿਹੜੇ ਸਟੂਡੈਂਟਸ ਆ, ਭਾਰਤੀ ਸਟੂਡੈਂਟ ਜਿਹੜੀ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਦੇ ਲਈ ਆਉਂਦੇ ਆ, ਇੱਕ ਅਮਰੀਕਨ ਡ੍ਰੀਮ ਜਿਹੜਾ ਆ ਜਗ੍ਹਾ ਜਗ੍ਹਾ ਦੇ ਉੱਤੇ ਕਹਿ ਲਓ ਵੀ ਵੇਚਿਆ ਜਾਂਦਾ ਹੈ ਤੇ ਜਾਂ ਦਿਖਾਇਆ ਜਾਂਦਾ ਹੈ, ਤੇ ਜਾਂ ਹਰ ਇੱਕ ਨੂੰ ਦਿਸਦਾ ਆ ਵੀ ਹਰ ਇੱਕ ਜਣਾ ਉੱਥੇ ਖੁਸ਼ਹਾਲ ਰਹਿੰਦਾ ਆ, ਵੀ ਹਰ ਇੱਕ ਚੀਜ਼ ਵਧੀਆ ਆ, ਉਹ ਪਾਉਣ ਦੇ ਲਈ ਇੱਥੇ ਆਉਂਦੇ ਨੇ, ਪੜ੍ਹਦੇ ਨੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਰ ਇੱਥੇ ਜਮਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਿੱਦਾਂ H1B ਵੀਜ਼ੇ ਨੂੰ ਲੈ ਕੇ ਲਗਾਤਾਰ ਦਿੱਕਤਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਜਾਂ ਸਖਤਾਈਆਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਆ, ਤੇ ਹੁਣ ਬਹੁਤ ਸਾਰੇ ਜਿਹੜੇ ਭਾਰਤੀ ਸਟੂਡੈਂਟ ਆ ਉਹ ਹੁਣ ਕੈਨੇਡਾ ਦਾ ਰੁਖ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਇੱਕ ਤਾਂ ਉੱਥੇ PR ਹੋਣਾ ਈਜ਼ੀ ਆ, ਸੋ ਉਹ ਇੱਕ ਮੁੱਖ ਚੀਜ਼ ਦੇਖ ਰਹੇ ਨੇ। ਪਰ ਨਾਲ ਦੇ ਨਾਲ ਫਰਕ ਹੈਗਾ ਹੈ ਕੈਨੇਡਾ ਦੀ ਇਕੋਨਮੀ ਵਿੱਚ ਤੇ ਜਿਹੜੀ ਅਮਰੀਕਾ ਦੀ ਇਕੋਨਮੀ ਦੇ US ਦੀ ਇਕੋਨਮੀ 'ਚ। ਇੱਥੇ ਕਿਤੇ ਨਾ ਕਿਤੇ ਜੌਬਸ ਜਿਹੜੀਆਂ ਉਹ ਜ਼ਿਆਦੀਆਂ ਆ, ਪਰ ਉਹਨਾਂ ਦੇ ਉੱਥੇ ਫਲੈਕਸੀਬਿਲਿਟੀ ਬਹੁਤ ਆ। ਜਿਹੜਾ ਵੀ ਸਟੂਡੈਂਟ ਉੱਥੇ ਜਾਂਦਾ ਹੈ ਉਹਨਾਂ ਨੂੰ 20 ਘੰਟੇ ਲੀਗਲੀ ਕਿਤੇ ਵੀ ਕੰਮ ਕਰਨ ਦਾ ਜਿਹੜਾ ਅਧਿਕਾਰ ਹੈਗਾ ਆ। ਅਮਰੀਕਾ ਦੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਇਸ ਤਰੀਕੇ ਦਾ ਕੰਮ ਜਿਹੜਾ ਆ ਉਹ ਨਹੀਂ ਮਿਲਦਾ। ਉਹ ਉੱਥੇ ਸਿਰਫ ਤੇ ਸਿਰਫ ਔਨ ਕੈਂਪਸ ਜੌਬਸ ਦੀਆਂ ਜਿਹੜੀਆਂ ਆ ਉਹ 20 ਘੰਟੇ ਦੇ ਲਈ ਅਲਾਉਡ ਹੁੰਦੀਆਂ ਪਰ ਵੀਕ ਦੇ ਹਿਸਾਬ ਨਾਲ। ਸੋ ਇਸੇ ਲਈ ਕਰਦੇ ਹੋਏ ਦੇਖਦੇ ਹੋਏ ਜਿਹੜੇ ਬਹੁਤ ਸਾਰੇ ਹੁਣ ਜਿਹੜੇ ਸਟੂਡੈਂਟ ਆ ਉਹ ਉਧਰ ਨੂੰ ਜਾ ਰਹੇ ਆ। ਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸ ਰਹੇ ਸੀ ਵੀ ਕਿੰਨੇ % ਆਲਰੇਡੀ ਜਿਹੜਾ ਡ੍ਰੌਪ ਸਟੂਡੈਂਟਸ ਦੀ ਐਨਰੋਲਮੈਂਟ ਦਾ ਹੋ ਚੁੱਕਾ ਹੈ। ਜੀ ਬਿਲਕੁਲ। ਜਿਹੜੇ ਕਹਿੰਦੇ ਵੀ USA ਦੇ ਵਿੱਚ 90% ਤੋਂ ਵੱਧ ਜਿਹੜੇ ਗ੍ਰੈਜੂਏਟ ਸਟੂਡੈਂਟ, ਖਾਸ ਕਰਕੇ ਜਿਹੜੇ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਕੋਈ ਵੀ ਫੀਲਡ ਦਾ ਇੰਜੀਨੀਅਰਿੰਗ ਤੇ ਕੰਪਿਊਟਰ ਸਾਇੰਸ ਦਾ, ਉਹ ਬਾਹਰ ਦੇ ਮੁਲਕਾਂ ਤੋਂ ਹੀ ਆਉਂਦੇ ਹੈਗੇ ਆ। ਤੇ 2017 ਦੇ ਵਿੱਚ 21% ਸਟੂਡੈਂਟ ਜਿਹੜੇ ਆ ਉਹਨਾਂ ਦੀ ਐਨਰੋਲਮੈਂਟ ਘੱਟ ਹੋਈ ਹੈਗੀ ਆ US ਯੂਨੀਵਰਸਿਟੀਆਂ ਦੇ ਵਿੱਚ ਗ੍ਰੈਜੂਏਟ ਲੈਵਲ ਪ੍ਰੋਗਰਾਮ ਦੇ ਲਈ। ਸੋ ਜੋ ਕਿ 18,590 ਬਣਦੀ ਆ। ਇੰਨੇ ਸਟੂਡੈਂਟ ਜਿਹੜੇ ਆ ਉਹ ਘੱਟ ਆਏ ਆ US ਯੂਨੀਵਰਸਿਟੀ ਦੇ ਵਿੱਚ 2017 ਦੇ ਵਿੱਚ। ਇਹ ਜਿਹੜਾ ਸਰਵੇ ਆ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ, ਇਹ ਵਰਜੀਨੀਆ ਬੇਸਡ ਨੌਨ ਪ੍ਰੋਫਿਟ ਪਬਲਿਕ ਪਾਲਿਸੀ ਰਿਸਰਚ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਇਹ ਦੱਸਿਆ ਹੈਗਾ ਆ। ਤੇ ਕਹਿੰਦੇ ਇੰਟਰਨੈਸ਼ਨਲ ਐਨਰੋਲਿੰਗ ਜਿਹੜੀ ਹੈਗੀ ਆ US ਕਾਲਜਸ ਦੇ ਵਿੱਚ 4% ਘਟੀ ਹੈਗੀ ਆ 2017 ਦੇ ਵਿੱਚ। ਈਵਨ ਦੋ ਕਹਿੰਦੇ USA ਦੀ ਇਕੋਨਮੀ ਜਿਹੜੀ ਆ ਬਹੁਤ ਜਿੱਦਾਂ ਸਟਰੋਂਗ ਹੈਗੀ ਆ, ਪਰ ਜਿਹੜਾ ਇਮੀਗ੍ਰੇਸ਼ਨ ਦਾ ਮਾਹੌਲ ਹੈਗਾ ਆ, ਜਿਹੜੇ ਬਹੁਤ ਸਾਰੇ ਸਟੂਡੈਂਟ ਇੰਨੀ ਜ਼ਿਆਦਾ ਫੀਸ ਦੇ ਕੇ ਇੱਥੇ ਗ੍ਰੈਜੂਏਸ਼ਨ ਕਰਦੇ ਆ, ਫਿਰ ਉਹਨਾਂ ਨੂੰ ਖਤਰਾ ਹੁੰਦਾ ਵੀ ਸਾਨੂੰ ਪਤਾ ਨਹੀਂ ਮਿਲਣਾ H1B ਵੀਜ਼ਾ ਜਾਂ ਜੌਬ ਮਿਲਣੀ ਜਾਂ ਨਹੀਂ ਮਿਲਣੀ। ਇਸ ਕਰਕੇ ਉਹਨਾਂ ਨੇ ਹੁਣ ਆਪਣਾ ਰੁੱਖਾ ਹੋਰ ਮੁਲਕਾਂ ਵੱਲ ਕਰ ਲਿਆ ਹੈਗਾ ਆ। ਤੇ ਕਹਿੰਦੇ ਵੀ US ਯੂਨੀਵਰਸਿਟੀ 'ਚ ਇੰਟਰਨੈਸ਼ਨਲ ਸਟੂਡੈਂਟਸ ਦੀ ਜੇ ਗਿਣਤੀ ਦੇਖੀ ਜਾਵੇ, ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ 93% ਆ।
ਵਾਓ, ਸਿਰਫ USA ਦੇ 7% ਹੀ ਆ ਇੱਥੇ, ਤੇ ਕੰਪਿਊਟਰ ਸਾਇੰਸ 'ਚ 88% ਹੈਗੇ ਆ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇਦਾਂ ਦੇ ਜਿਹੜੇ ਖਾਸ ਫੀਲਡ ਹੈਗੇ ਆ STEM ਨਾਲ ਰਿਲੇਟਡ, ਉਹਨਾਂ ਦੇ ਵਿੱਚ ਜਿਹੜੇ ਸਟੂਡੈਂਟਸ ਆ ਹੋਰ ਮੁਲਕਾਂ ਤੋਂ ਇੱਥੇ ਆਉਂਦੇ ਹੈਗੇ ਆ। ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਅਮਰੀਕਾ ਦੀ ਤਰਾਸਦੀ ਵੀ ਬਿਆਨ ਕਰਦੀ ਆ ਵੀ ਜੇ ਇਹ ਸਟੂਡੈਂਟ ਨਾ ਹੋਣ, ਇੱਥੇ H1B ਵੀਜ਼ਾ ਨਾ ਹੋਵੇ, ਨਾ ਉਹ ਇੱਥੇ ਆ ਕੇ ਨਵੀਆਂ ਇਨੋਵੇਸ਼ਨਸ, ਨਵੀਆਂ ਕੰਪਨੀਆਂ ਖੋਲਣ, ਤਾਂ ਅਮਰੀਕਾ ਦਾ ਬਣੂਗਾ ਕੀ? ਅਮਰੀਕਾ ਦੇ ਲਈ ਜਿਹੜਾ H1B ਵੀਜ਼ਾ, ਕਿਸੇ ਨੇ ਸਹੀ ਕਿਹਾ ਸੀ ਕਿਸੇ ਟਾਈਮ ਦੇ ਉੱਤੇ ਵੀ ਇੱਕ ਜੀਨੀਅਸ ਵੀਜ਼ਾ ਆ, ਵੀ ਜੇ ਇੱਥੇ ਨਾ ਹੋਵੇ ਤਾਂ ਅਮਰੀਕਾ ਕਾਫੀ ਜਿਹੜਾ ਡਾਊਨ ਹੋ ਜਾਏ। ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਤੁਹਾਡੇ ਵੀ ਇਰਦ ਗਿਰਦ ਕਿੰਨੇ ਜਿਹੜੇ ਸਟੂਡੈਂਟ ਜਿਹੜੇ ਹੈਗੇ ਨੇ, ਬੱਚੇ ਆ, ਕਿੰਨੇ ਕੁ ਜਾਣੇ ਜਿਹੜੇ STEM ਰਿਲੇਟਡ ਜਿਹੜੀਆਂ ਉਹ ਚੀਜ਼ਾਂ ਦੇ ਨਾਲ ਕਰਦੇ ਨੇ, ਵੀ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੀਆਂ ਜਿਹੜੀਆਂ ਜੌਬਸ ਆ ਉਸ ਵਾਲੇ ਪਾਸੇ ਨੂੰ ਜਿਹੜੇ ਉਹ ਜਾ ਰਹੇ ਨੇ। ਸੋ ਇਹ ਇੱਕ ਵੱਡਾ ਜਿਹੜਾ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ ਦੇ ਉੱਤੇ ਵੀ ਜਿਹੜਾ ਅਮਰੀਕਾ ਦੇ ਉੱਤੇ ਜਿਹੜਾ ਸਵਾਲ ਹੈਗਾ। ਹਾਂ, ਡੈਫੀਨੇਟਲੀ ਹਰ ਇੱਕ ਨੂੰ ਆਪਣੀ ਇੱਛਾ ਹੈਗੀ ਆ ਵੀ ਜਿਹੜਾ ਮਰਜ਼ੀ ਪਾਸੇ ਨੂੰ ਜਾਵੇ, ਪਰ ਇਹ ਵੀ ਚੀਜ਼ ਨੂੰ ਦੇਖਦੇ ਹੋਏ ਤਾਂ ਹੀ ਉਹ ਮੈਨੂੰ ਲੱਗਦਾ H1B ਵੀਜ਼ਾ ਜਿਹੜਾ ਇਹਨਾਂ ਨੇ ਸ਼ੁਰੂ ਵੀ ਕੀਤਾ ਸੀ ਵੀ ਆ ਕੇ ਜਿਹੜੀ ਇਨੋਵੇਸ਼ਨ ਸਾਡੇ ਮੁਲਕ ਦੇ ਵਿੱਚ ਹੀ ਹੋਵੇ। ਤੇ ਦੇਖਦੇ ਹਾਂ ਵੀ ਇਸ ਦੇ ਨਾਲ ਜਿਹੜਾ ਕਿੰਨਾ ਕੁ ਜਿਹੜਾ ਫਰਕ ਆ ਓਵਰਆਲ ਅਮਰੀਕਾ ਦੀ ਇਨੋਵੇਸ਼ਨ ਦੇ ਉੱਤੇ ਪਊਗਾ, ਕਿਉਂਕਿ ਉਹੀ ਮੁਲਕ ਅੱਜ ਦੇ ਦੇਸ਼ ਦੇ ਅੱਜ ਦੇ ਜਿਹੜਾ ਕਹਿ ਲਓ ਵੀ ਸਥਿਤੀ ਦੇ ਵਿੱਚ ਦੁਨੀਆ ਦੇ ਵਿੱਚ ਅੱਗੇ ਚੱਲੂਗਾ, ਜਿਹੜਾ ਨਵੀਆਂ ਤੋਂ ਨਵੀਆਂ ਖੋਜਾਂ, ਨਵੀਆਂ ਤੋਂ ਨਵੀਆਂ ਕਾਢਾਂ ਜਿਹੜੀਆਂ ਆ ਉਹ ਕੱਢੂਗਾ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ, ਤਕਨੀਕ ਦੇ ਮਾਮਲੇ ਵਿੱਚ। ਜੇ ਉਹ ਪਿੱਛੇ ਰਹਿ ਜਾਊਗਾ ਜਿਹੜਾ ਵੀ ਮੁਲਕ, ਉਹ ਫਿਰ ਉਹਦੇ ਲਈ ਮੁੜ ਕੇ ਅੱਗੇ ਆਉਣਾ ਕਾਫੀ ਜਿਹੜਾ ਮੁਸ਼ਕਲ ਹੋ ਜਾਊਗਾ। ਸੋ ਇਸੇ ਤਰ੍ਹਾਂ ਜਿਹੜੇ ਆ ਬਹੁਤ ਸਾਰੀਆਂ ਉਦਾਹਰਨਾਂ ਵੀ ਆ ਰਹੀਆਂ ਵੀ ਕਿਸ ਤਰ੍ਹਾਂ ਜਿਹੜੇ ਇੰਡੀਆ ਬੋਰਨ ਇੰਜੀਨੀਅਰ ਸੀਗੇ, ਉਹਨਾਂ ਨੇ ਇੱਥੇ ਆ ਕੇ USA 'ਚ ਕੰਪਨੀਆਂ ਸੈਟਅਪ ਕੀਤੀਆਂ, ਪਰ ਹਜੇ ਤੱਕ ਉਹਨਾਂ ਦੇ ਇਮੀਗ੍ਰੇਸ਼ਨ ਪੇਪਰ ਜਿਹੜੇ ਗ੍ਰੀਨ ਕਾਰਡ ਨਹੀਂ ਬਣ ਰਹੇ। ਬਿਲਕੁਲ, ਬਹੁਤ ਟਾਈਮ ਲੱਗ ਰਿਹਾ। ਇੱਦਾਂ ਇੱਕ ਉਹਨਾਂ ਨੇ ਇੰਜੀਨੀਅਰ ਦੀ ਐਗਜ਼ਾਮਪਲ ਦਿੱਤੀ, ਕਿਸ ਤਰ੍ਹਾਂ ਉਸਨੇ ਇੱਕ ਸਟਾਰਟਅਪ ਜਿਹੜੀ ਹੈਗੀ ਸਿੰਗਾਪੁਰ 'ਚ ਕੀਤੀ, ਉਹ ਤੋਂ ਬਾਅਦ ਫਿਰ ਉਸਨੇ ਇੱਕ ਕੰਪਨੀ USA 'ਚ ਬਣਾਈ, ਪਰ ਹਜੇ ਤੱਕ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਿਆ ਤੇ ਉਹ ਟੋਰਾਂਟੋ ਮੂਵ ਹੋ ਗਿਆ। ਤੇ ਉਹ ਟੋਰਾਂਟੋ ਨੇ ਕਹਿੰਦਾ ਮੈਨੂੰ ਓਪਰਚੁਨਿਟੀ ਦਿੱਤੀ ਹੈ, ਕਹਿੰਦਾ ਵਿਦਿਨ 6 ਮੰਥ ਦੇ ਵਿੱਚ ਉਹ ਜਿਹੜਾ ਆ PR ਦੇਣ ਦੀ ਟਰਾਈ ਕਰ ਰਹੇ ਆ, ਪ੍ਰੀਮੀਅਰ। ਦੇਖੋ 6 ਮਹੀਨਿਆਂ ਤੇ ਉਹਦੇ ਵਿੱਚ ਕਹਿੰਦੇ ਵੀ ਹੁਣ ਇਹ ਵੀ ਉਹਨਾਂ ਨੇ ਇੰਨਾ ਲੀਨੀਅੰਟ ਕਰ ਦਿੱਤਾ ਵੀ ਜੇ ਇੱਥੇ ਦੇ ਗ੍ਰੈਜੂਏਟ ਹੈਗੇ ਆ ਪ੍ਰੋਫੈਸ਼ਨਲ ਫੀਲਡ 'ਚ ਆ ਤੇ ਤੁਹਾਨੂੰ ਜੌਬ ਲੈਟਰ ਵੀ ਨਹੀਂ ਚਾਹੀਦਾ ਹੈਗਾ ਪੁਆਇੰਟ ਬੇਸ ਦੇ ਉੱਤੇ, ਵੀ ਨਹੀਂ ਜੇ ਤੁਹਾਨੂੰ ਜੌਬ ਨਹੀਂ ਵੀ ਮਿਲਦੀ ਹੈਗੀ ਤਾਂ ਵੀ ਪੁਆਇੰਟ ਗਿਣੇ ਜਾਊਗਾ। ਸੋ ਇਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਲੋਕ, ਜਿਹੜੇ ਸਟੂਡੈਂਟਸ ਇੱਥੇ ਆਉਂਦੇ ਸੀ, ਹੁਣ ਉਹਨਾਂ ਨੇ ਆਪਣਾ ਰੁਖ USA ਨਾਲੋਂ ਕੈਨੇਡਾ ਵੱਲ ਜਿਹੜਾ ਕਰ ਲਿਆ ਹੈਗਾ ਆ। ਤੇ ਪਰ ਕਹਿੰਦੇ ਵੀ ਕਈ ਨੈਗੇਟਿਵ ਚੀਜ਼ਾਂ ਵੀ ਉੱਥੇ ਹੈਗੀਆਂ ਆ, ਵੀ ਕੈਨੇਡਾ ਦੇ ਵਿੱਚ ਜਿਹੜਾ ਟੈਕਸ ਰੇਟ ਆ ਉਹ ਬਹੁਤ ਜ਼ਿਆਦਾ ਹੈਗਾ ਆ। ਤੇ ਕਹਿੰਦੇ ਵੀ ਜੇ ਤਨਖਾਹਾਂ ਵੀ ਦੇਖੀਆਂ ਜਾਣ, ਸੈਲਰੀਜ਼ ਦੇਖੀਆਂ ਜਾਣ, ਸੈਨ ਫਰਾਂਸਿਸਕੋ 'ਚ ਕਹਿੰਦੇ ਐਵਰੇਜ ਸੈਲਰੀ ਜਿਹੜੀ ਆ ਜਿਹੜੀ ਕੰਪਿਊਟਰ ਸਾਇੰਸ ਜਾਂ ਇੰਜੀਨੀਅਰ ਦੀ $1,34,000 ਆ, ਜਦੋਂ ਕਿ ਟੋਰਾਂਟੋ ਦੇ ਵਿੱਚ ਸਿਰਫ $74,000 ਆ। ਸੋ ਆਲਮੋਸਟ ਅੱਧ ਜਿਹੜੀ ਆ ਇਨਕਮ ਉਹਦਾ ਫਰਕ ਹੈਗਾ ਆ। ਪਰ ਕੈਨੇਡਾ ਜਿਹੜੀ ਕਹਿੰਦੇ ਆ ਵੀ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਬੜੀਆਂ ਫਲੈਕਸੀਬਲ ਆ, ਕਲਚਰਲੀ ਡਾਇਵਰਸਡ ਕੰਟਰੀ ਹੈਗੀ ਆ, ਤੇ ਉੱਥੇ ਚਾਂਸਸ ਲੋਕਾਂ ਨੂੰ ਬਹੁਤ ਜ਼ਿਆਦਾ ਹੈਗੇ ਆ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰੀਏ, ਵੈਸਟ ਵਰਜੀਨੀਆ ਦੇ ਜਿਹੜੇ ਸਕੂਲ ਟੀਚਰਸ ਦੀ ਜਿਹੜੀ ਸਟ੍ਰਾਈਕ ਆ, ਹੜਤਾਲ ਆ, ਚੌਥੇ ਦਿਨ ਦੇ ਵਿੱਚ ਆ ਚੁੱਕੀ ਆ। ਵੈਸਟ ਵਰਜੀਨੀਆ ਦੇ 20,000 ਟੀਚਰ ਤੇ 10,000 ਸਪੋਰਟ ਸਟਾਫ ਉਹ ਇਸ ਟਾਈਮ ਕੈਪੀਟਲ ਦੇ ਬਾਹਰ ਪ੍ਰਦਰਸ਼ਨ ਲਗਾਤਾਰ ਕਰ ਰਹੇ ਆ, ਤਾਂ ਜੋ ਉਹਨਾਂ ਦੀ ਜਿਹੜੀ ਤਨਖਾਹ ਤੇ ਹੈਲਥ ਕੇਅਰ ਆ ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਕੁਝ ਵਾਧਾ ਜਿਹੜਾ ਕੀਤਾ ਜਾਵੇ। ਆਲਰੇਡੀ ਕਹਿੰਦੇ ਆ ਗਵਰਨਰ ਜਿਹੜੇ ਜਿਮ ਜਸਟਿਸ ਆ, ਉਹਨਾਂ ਨੇ $808 ਅਗਲੇ ਸਾਲ ਦੇ ਵਿੱਚ ਉਹਨਾਂ ਦੇ ਜਿਹੜੇ ਵਧਾਉਣ ਦਾ, ਤੇ ਉਤੋਂ ਅਗਲੇ 2 ਸਾਲਾਂ ਦੇ ਵਿੱਚ 404 ਜਿਹੜੇ ਆ ਉਹ ਵਧਾਉਣ ਦੀ ਗੱਲ ਜਿਹੜੀ ਆਖ ਦਿੱਤੀ ਆ, ਮਨਜ਼ੂਰੀ ਦੇ ਦਿੱਤੀ ਆ। ਪਰ ਜਿਹੜੀ ਕ੍ਰਿਸਟੀਨ ਕੈਂਬਲ ਆ, ਅਮਰੀਕਨ ਫੈਡਰੇਸ਼ਨ ਆਫ ਟੀਚਰਸ ਵੈਸਟ ਵਰਜੀਨੀਆ ਦੀ, ਉਹਨਾਂ ਨੇ ਕਿਹਾ ਵੀ ਇਹ ਪੇ ਹਾਈਕਸ ਤੇ 1 ਸਾਲ ਦੀ ਜਿਹੜੀ ਫਰੀਜ਼ ਹੈਗੀ ਆ ਹੈਲਥ ਕੇਅਰ ਪ੍ਰੀਮੀਅਮ, ਇਹ ਇਨਫ ਨਹੀਂ ਹੈਗੀ, ਕਿਉਂਕਿ ਇਹ ਬਹੁਤ ਸ਼ਾਰਟ ਟਰਮ ਤੁਸੀਂ ਇੱਕ ਚੀਜ਼ ਜਿਹੜੀ ਸਾਨੂੰ ਦੱਸ ਰਹੇ ਹੋ। ਇਸ ਦੇ ਲਈ ਸਾਨੂੰ ਇੱਕ ਜ਼ਿਆਦਾ ਚੀਜ਼ਾਂ ਜਿਹੜੀਆਂ ਚਾਹੀਦੀਆਂ, ਬੇਸਿਕਲੀ ਜ਼ਿਆਦਾ ਡਾਲਰਾਂ ਦੀ ਇੱਥੇ ਮੰਗ ਜਿਹੜੀ ਆ ਕੀਤੀ ਜਾ ਰਹੀ ਆ। ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੋਊਗਾ। ਤੇ ਦੱਸਦੇ ਜਾਈਏ, ਵੈਸਟ ਵਰਜੀਨੀਆ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਟੀਚਰਸ ਨੂੰ ਸਭ ਤੋਂ ਘੱਟ ਡਾਲਰ ਦੇਣ ਵਾਲੀਆਂ ਸਟੇਟਾਂ ਦੇ ਵਿੱਚੋਂ ਆ, 48ਵੇਂ ਨੰਬਰ ਦੇ ਉੱਤੇ ਆਉਂਦਾ ਹੈ ਹਰਜੋਤ ਸਿੰਘ ਜੀ 50 ਸਟੇਟਾਂ ਚੋਂ। ਤੇ ਉਹਨਾਂ ਦੀ ਐਵਰੇਜ ਪੇ ਟੀਚਰ ਦੀ ਉੱਥੇ ਮਹਿਜ $45,622 ਆ। ਤੁਸੀਂ ਉਹਨਾਂ ਲੋਕਾਂ ਨੂੰ ਦੇਖੋ ਕਿੰਨੇ ਘੱਟ ਜਿਹੜੇ ਡਾਲਰ ਦੇ ਰਹੇ ਹੋ, ਜਿਨ੍ਹਾਂ ਨੇ ਆਉਣ ਵਾਲੇ ਲੋਕਾਂ ਦਾ ਜਿਹੜਾ ਕਹਿ ਲਓ ਵੀ ਅਮਰੀਕਾ ਦਾ ਭਵਿੱਖ ਜਿਹੜਾ ਉਹ ਤਿਆਰ ਕਰਨਾ ਆ। ਸੋ ਇਸੇ ਕਰਕੇ
ਕਿ ਜਿਹੜੇ ਲੋਕ ਆ ਉਹ ਇਸ ਤਰੀਕੇ ਨਾਲ ਮੰਗ ਕਰ ਰਹੇ ਆ। ਜੇ ਕਿਤੇ ਸਕੈਂਡੀਨੇਵੀਅਨ ਦੇਸ਼ਾਂ ਦੀ ਜਿਹੜੀ ਆ ਤੁਸੀਂ ਇਹਨਾਂ ਦੀ ਤੁਲਨਾ ਕਰਦੇ ਹੋ ਨਾ, ਫਿਰ ਅਮਰੀਕਾ ਵਾਲੇ ਕਰਦੇ ਆ ਵੀ ਸਾਨੂੰ ਬੰਦੇ ਉੱਥੋਂ ਦੇ ਚਾਹੀਦੇ, ਬਾਕੀ ਕੰਟਰੀਆਂ ਨੂੰ ਕਿੱਦਾਂ ਗਾਲਾਂ ਕੱਢਦੇ ਆ ਸਾਡੇ ਰਾਸ਼ਟਰਪਤੀ। ਤੇ ਜਿਹੜੇ ਮੁਲਕ ਦੀ ਗੱਲ ਕਰਦੇ ਆ ਉੱਥੇ ਟੀਚਰ, ਡਾਕਟਰ ਤੇ ਇੰਜੀਨੀਅਰ ਦੇ ਬਰਾਬਰ ਦੇ ਜਿਹੜੇ ਉਹ ਡਾਲਰ ਕਮਾਉਂਦਾ, ਉਹ ਛੱਡ ਕੇ ਕਿਉਂ ਇੱਥੇ ਆਉਣਗੇ? ਸੋ ਇਹ ਗੱਲਾਂ ਜਿਹੜੀਆਂ ਉਹ ਦੇਖਣ ਵਾਲੀਆਂ। ਇਸੇ ਲਈ ਉੱਥੇ ਟੀਚਰ ਦੀ ਇੱਕ ਜੌਬ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਆਦਰ ਵਾਲੀ ਜਿਹੜੀ ਮੰਨੀ ਜਾਂਦੀ ਆ। ਇੱਥੇ ਕਿਤੇ ਨਾ ਕਿਤੇ ਇਹ ਜ਼ਰੂਰ ਅਨਿਆਏ ਜਿਹੜਾ ਇੱਥੇ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਨਾਲ ਹੋ ਰਿਹਾ। ਆਪਾਂ ਦੇਖਿਆ ਸੀ ਯੂਬਾ ਸਿਟੀ ਦੇ ਵਿੱਚ ਵੀ ਉਦੋਂ ਕਿੰਨਾ ਇੱਥੇ ਰੌਲਾ ਰੱਟਾ ਜਿਹੜਾ ਉਹ ਪਿਆ ਸੀਗਾ। ਜੋ ਬਿਲਕੁਲ। ਸੋ ਇਸੇ ਤਰ੍ਹਾਂ ਜੇ ਆਪਾਂ ਸੀਰੀਆ ਵੱਲ ਦੇਖੀਏ, ਉੱਥੇ ਪੂਰੀ ਤਰ੍ਹਾਂ ਜਿਹੜਾ ਜ਼ੁਲਮ ਦਾ ਕਹਿਰ ਚੱਲ ਰਿਹਾ ਹੈਗਾ ਆ। ਕਿੱਦਾਂ ਬੱਚਿਆਂ ਦੀਆਂ ਜਿਹੜੀਆਂ ਪਿਕਚਰਾਂ ਤੁਸੀਂ ਦੇਖ ਨਹੀਂ ਸਕਦੇ, ਕਿੱਦਾਂ ਬੰਬ ਸਿੱਟ ਕੇ ਉੱਥੇ ਕਤਲੇਆਮ ਕੀਤਾ ਜਾ ਰਿਹਾ। ਪਰ ਜਿਹੜੀ UNO ਆ ਜਾਂ ਜਿਹੜੇ ਦੁਨੀਆ ਦੇ ਵੱਡੇ ਵੱਡੇ ਮੁਲਕ ਆ, ਉਹ ਬਿਲਕੁਲ ਚੁੱਪਧਾਰੀ ਬੈਠੇ ਹੈਗੇ ਆ। ਉੱਥੇ ਦੇ ਜਿਹੜੇ ਲੋਕ ਆ ਉਹ ਕੁਰਲਾ ਕੇ ਕਹਿ ਰਹੇ ਆ ਵੀ ਸਾਡੇ ਤੇ ਜ਼ੁਲਮ ਬੰਦ ਕਰੋ। ਤੇ ਰਸ਼ੀਆ ਵਾਲੇ ਕਹਿੰਦੇ ਜੀ ਨਹੀਂ, ਇਹ ਤਾਂ ਝੂਠ ਮਾਰ ਰਹੇ ਆ, ਅਸੀਂ ਕੋਈ ਇਦਾਂ ਦਾ ਨਹੀਂ ਕੰਮ ਕਰ ਰਹੇ। ਰਸ਼ੀਆ ਵਾਲਿਆਂ ਨੇ ਬਹੁਤ ਜ਼ਿਆਦਾ ਬੰਬ ਉੱਥੇ ਸਿੱਟੇ ਹੈਗੇ ਆ ਤੇ ਉਹਨਾਂ ਨੇ ਹੁਣ ਯੂਨੀਲੇਟਰਲੀ ਜਿੱਦਾਂ ਥੋੜੇ ਚਿਰ ਦੇ ਲਈ ਜਿਹੜਾ ਆ ਬੰਬਾਰਡਮੈਂਟ ਬੰਦ ਕੀਤੀ ਹੈਗੀ ਆ। ਜਿਹੜਾ ਈਸਟ ਆਫ ਡਮਾਸਕਸ ਆ, ਇਹ ਟਾਊਨ ਜਿਹੜਾ ਉੱਥੇ 4 ਲੱਖ ਦੇ ਕਰੀਬ ਰੈਜ਼ੀਡੈਂਟਸ ਹੈਗੇ ਆ, ਜਿਹਦਾ ਨਾਂ ਗਾਊਟਾ ਕਰਕੇ ਹੈਗਾ ਆ, ਜਿੱਥੇ ਬੰਬਾਰਡਮੈਂਟ ਚੱਲ ਰਹੀ ਸੀ। ਜੀ ਬਿਲਕੁਲ। ਸੋ ਇਹ ਇੱਕ ਬਹੁਤ ਵੱਡੀ ਤਰਾਸਦੀ ਆ। ਇਹ ਇੱਕ ਜਿਹੜੀ ਬਿਊਰੋਕ੍ਰੇਸੀ ਦੀ ਹੱਬ ਬਣਾਈ ਹੋਈ ਆ ਨਾ, UN ਹੁੰਦਾ ਉੱਥੇ ਕੱਖ ਨਹੀਂ ਆ, ਬਸ ਆਪਸ ਦੇ ਵਿੱਚ ਜਾ ਕੇ ਮਿਲ ਲਿਆ ਜਾਂ ਕਹਿ ਲਓ ਵੀ ਇੱਕ ਦੂਜੇ ਨੂੰ ਪਾਰਟੀਆਂ ਦੇ ਰਹੀਆਂ ਵਾ, ਇਹਦੇ ਨਾਂ ਦੇ ਉੱਤੇ ਕਾਨਫਰੰਸ ਕਰ ਲਈ ਹੁੰਦਾ। ਉੱਥੇ ਵੇਖ ਲਓ ਕੀ ਆ ਹੋ ਰਿਹਾ ਆ। ਇਹ ਕਹਿਣ ਨੂੰ ਆਖਿਆ ਜੀ UN ਦੇ ਕੋਲ ਜਾਣਾ ਆ, ਅਸੀਂ ਆਹ ਲੈ ਕੇ ਜਾਵਾਂਗੇ। ਉਹਨਾਂ ਨੇ ਕੀ ਕਰ ਲਿਆ ਜਿਹੜਾ ਇੰਨਾ ਜਿਹੜਾ ਜ਼ੁਲਮ ਹੋ ਰਿਹਾ ਆ? ਰੋਹਿੰਗਿਆ ਦੇ ਬਾਰੇ ਬੋਲ ਦਿੱਤਾ, ਕੀਤਾ ਕੀ ਹੋਇਆ ਕੀ? ਰਾਈਟ, ਲੱਖਾਂ ਦੇ ਹਿਸਾਬ ਨਾਲ ਲੋਕ ਜਿਹੜੇ ਘਰੋਂ ਬੇਘਰ ਹੋਏ, ਦੱਬੇ ਗਏ। ਹੁਣ ਦੇਖੋ ਉਹ ਵੀ ਉੱਥੋਂ ਕਿੱਦਾਂ ਰੋਹਿੰਗਿਆ ਤੋਂ ਆ ਰਹੀ ਸੀ ਨਿਊਜ਼ ਵੀ ਜਿਹੜੇ ਲੋਕਾਂ ਨੂੰ ਦੱਬਿਆ ਗਿਆ ਮਾਰ ਕੇ। ਹੁਣ ਉਹਨਾਂ ਦਾ ਜਿਹੜੇ ਪਿੰਡਾਂ ਦਾ ਨਾਮੋ ਨਿਸ਼ਾਨ ਲਾਤਾ, ਦਰੜਤਾ, ਜਿਹੜਾ ਰੜੇ ਮੈਦਾਨ ਜਿਹੜੇ ਉੱਥੇ ਬਣਾ ਦਿੱਤੇ। ਸੋ ਉਹਨਾਂ ਨੇ ਕੋਈ ਜਿਹੜਾ ਉੱਥੇ ਸਬੂਤ ਨਹੀਂ ਰਹਿਣ ਦਿੱਤਾ। ਕੀ ਕਰ ਲਿਆ UN ਨੂੰ? ਸੋ ਆਪਾਂ ਹਰ ਇੱਕ ਜਾਣਾ ਕਹਿੰਦਾ ਜੀ ਰੁੱਖ ਕਰੋ UN ਦਾ, ਪਰ UN ਨੇ ਕਰਨਾ ਕੀ ਆ? ਕਰਦੀ ਤੇ ਕੁਛ ਨਹੀਂ ਹੈ। ਵੱਡੇ ਦੇਸ਼ਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਿਆ ਆ, ਹੈ ਕੁਛ ਨਹੀਂ। ਅਮਰੀਕਾ ਵਰਗਾ ਮੁਲਕ ਹੀ ਬਣਾਉਣ ਵਾਲਿਆਂ ਦੇ ਵਿੱਚੋਂ ਉਦੋਂ ਮੋਢੀ ਸੀਗਾ ਜਦੋਂ ਵਰਲਡ ਵਾਰ ਤੋਂ ਬਾਅਦ ਦੇ ਵਿੱਚ। ਤੇ ਹੁਣ ਦੇਖ ਲਓ ਵੀ ਉਹ ਕਿਸ ਤਰੀਕੇ ਨਾਲ ਇੱਕ ਬਿਊਰੋਕ੍ਰੇਸੀ ਦਾ ਇੱਕ ਹੱਬ ਬਣ ਕੇ ਰਹਿ ਗਿਆ। ਤੁਸੀਂ ਆਹ ਕਰਾਉਣਾ, ਉੱਥੇ ਤੱਕ ਪਹੁੰਚਾਉਣਾ ਆ, ਤੇ ਬਸ ਇਹਨਾਂ ਦੇ ਬੰਦਿਆਂ ਦੇ ਥਰੂ ਬਸ ਤੁਸੀਂ ਜਾ ਸਕਦੇ ਆ। ਇੱਕ ਦੂਜੇ ਦੇ ਖਿਲਾਫ ਭਾਸ਼ਣ ਦੇਣ ਨੂੰ ਇੱਕ ਇਹਨਾਂ ਨੇ ਥਾਂ ਬਣਾ ਲਈ ਆ। ਹੋਰ ਜਿਹੜਾ ਉੱਥੇ ਹੁੰਦਾ ਕੁਛ ਨਹੀਂ ਆ। ਸੈਂਕਸ਼ਨ ਲਾ ਦੋ ਬਸ ਉਹੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਕੰਮ ਉੱਥੇ ਚੱਲਦਾ ਰਹਿੰਦਾ ਆ। ਵੀ ਇਸ ਚੀਜ਼ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਜਿਹੜਾ ਬੁਰਾ ਹਾਲ ਮੈਂ ਕਹੂੰਗਾ ਵੀ ਇਸ ਟਾਈਮ ਹਰਜੋਤ ਸਿੰਘ ਜੀ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਤੇ ਜ਼ਰੂਰ ਕਿਤੇ ਨਾ ਕਿਤੇ ਹਰ ਇੱਕ ਨੂੰ, ਚਾਹੇ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਵੀ ਆ, ਤੁਸੀਂ ਆਪਣੀ ਆਵਾਜ਼ ਜਿਹੜੀ ਜ਼ਰੂਰ ਉਠਾਓ। ਯੂ ਨੈਵਰ ਨੋ ਕੌਣ ਜਿਹੜਾ ਜੀ ਸੁਣ ਰਿਹਾ ਹੁੰਦਾ ਆ। ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋ ਰਿਹਾ ਰਾਜਕੰਬੀਰ ਸਿੰਘ ਜੀ। ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਆਪਾਂ ਜਿਹੜੇ ਸਮਾਪਤ ਕਰਾਂਗੇ। ਮਿਲਾਂਗੇ ਆਪਾਂ ਆਪਣੇ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕੰਬੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਦੋਨਾਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।